ਗੁਰੂ ਜੀ ਦੇ ਸੇਵਕ ਆਪ ਜੀ ਬਹੁਤ ਪਰਉਪਕਾਰੀ ਹੋ ਸੁਣਨਾ ਕੀਤਾ ਹੈ। ਇਸ ਤਰ੍ਹਾਂ ਬਹੁਤੀਆਂ ਤਰਲਾ ਮਿਣਤੀਆਂ ਕੀਤੀਆਂ ਹਨ ਕਿ ਸਾਨੂੰ ਬਖਸ਼ਾ ਲੈਣਾ ਤੋਂ ਸਾਡੇ ਤੋਂ ਭੁੱਲ ਹੋ ਰਹੀ ਹੈ। ਤੇ ਉਸ ਸਮੇਂ ਵਿਚਾਰ ਕਰਤੇ ਭਾਈ ਲੱਦਾ ਜੀ ਨੇ ਇਹਨਾਂ ਨੂੰ ਬਖਸ਼ਾਉਣ ਦੇ ਯਤਨ ਕੀਤੇ ਹਨ। ਜਿਸ ਤਰ੍ਹਾਂ ਗੁਰੂ ਜੀ ਨੇ ਸਜ਼ਾ ਲਾਈ ਸੀ, ਜੋ ਵੀ ਇਹਨਾਂ ਨੂੰ ਬਖਸ਼ਾਉਣ ਦੇ ਤਾਈਂ ਆਵੇਗਾ ਉਸ ਨੂੰ ਅਸੀਂ ਬਹੁਤੀ ਸਜ਼ਾ ਦੇਵਾਂਗੇ ਤੇ ਸਜ਼ਾ ਮਨਜ਼ੂਰ ਕੀਤੀ ਹੈ। ਖੋਤੇ ਦੇ ਉੱਤੇ ਚੜ੍ਹ ਕਰਤੇ ਕਾਲਾ ਮੂੰਹ ਕਰਤੇ ਉਸ ਸਮੇਂ ਆਉਣਾ ਕੀਤੇ ਹਨ। ਇੱਥੇ ਤੱਕ ਆਪ ਜੀ ਨੇ ਤਲ ਦੀ ਤਥਾ ਵਿਚਾਰ ਸਰਵਣ ਕੀਤੀ ਸੀ। ਆਓ ਮਨ ਚਿਤ ਬ੍ਰਿਤੀਆਂ ਨੂੰ ਇਤਾਦਰ ਚਿੱਤਰ ਤੇ ਤਥਾ ਵਿਚਾਰ ਸਰਵਣ ਤਵੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਲੱਦਾ ਪਰ ਪਉਕਾਰ ਹਿਤ ਸ਼ੰਕ ਨਹੀਂ ਮਨ ਕੀਨ। ਭਾਈ ਲੱਦਾ ਜੀ ਨੇ ਪਰਉਪਕਾਰ ਦੇ ਵਾਸਤੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਕੀਤਾ ਹੈ। ਇਨ ਕੋ ਬਖਸ਼ ਹੈ ਸ੍ਰੀ ਗੁਰੂ ਕਿਆ ਮੇਰੋ ਹੋਏ ਹੀਨ। ਤੇ ਆਖਦੇ ਨੇ ਇਹਨਾਂ ਨੂੰ ਗੁਰੂ ਜੀ ਬਖਸ਼ ਲੈਣ ਦੇ ਤੇ ਕਾਲ ਮੇਰੇ ਮੂੰਹ ਤੇ ਲੱਦਣ ਦੇ ਨਾਲ ਮੇਰਾ ਧੀ ਵਿਦੜੇ ਦਾ। ਸਵਈਆ ਛੰਦ ਸੀਸ ਮੁੰਡਾਏ ਬਾਲਪਨ ਬਿਰਦਹਿ। ਸੀਸ ਨਿਵਾਏ ਬਹੁਤੇ ਜਿਹੜੇ ਮਨੁੱਖ ਨੇ ਬਾਲਕ ਤੇ ਬਜ਼ੁਰਗ ਸੀਸ ਨਿਵਾਉਂਦੇ ਹਨ। ਭਾਈ ਲੱਦਾ ਜੀ ਨੂੰ ਪਰਉਪਕਾਰ ਵੀ ਜਾਣ ਕਰਤੇ। ਮੁਖ ਕਾਰੂ ਲਿਓ ਨੀਰ ਪਖਾਰ। ਤੇ ਉਸ ਸਮੇਂ ਜਿਹੜਾ ਮੁੱਖ ਹੈ ਕਾਲਤ ਦੇ ਨਾਲ ਲਪੇਟ ਲੈਣਾ ਕੀਤਾ ਭਾਈ ਲੱਦਾ ਜੀ ਨੇ। ਪਰ ਕਾਰਜ ਕਾਇਆ ਜੇ ਆਵਹੇ। ਤੇ ਆਖਦੇ ਹਨ ਪਰਾਏ ਦੇ ਕੰਮ ਵਾਸਤੇ ਜੇ ਸਾਡਾ ਸਰੀਰ ਆ ਜਾਣਾ ਤਵੇ ਸਫਲ ਜਨਮ ਹੋਵੇ ਤਿਸ ਬਾਰ। ਤੇ ਇਸ ਵਾਰ ਸਾਡਾ ਜਨਮ ਸਫਲ ਹੋ ਜਾਣਾ ਤਵੇ ਦਾ। ਹਿਰਦੈ ਬਿਖੈ ਚਿਤ ਵਹਿ ਉਪਕਾਰ ਹੈ। ਹਿਰਦੇ ਵਿੱਚ ਬਹੁਤੇ ਉਪਤਾਰ ਸੋਚਦੇ ਹਨ। ਸਤਿਗੁਰ ਚਰਨ ਪ੍ਰੇਮ ਕੋ ਧਾਰ। ਗੁਰੂ ਜੀ ਦੇ ਜਿਹੜੇ ਚਰਨ ਹਨ ਮਨ ਦੇ ਵਿੱਚ ਪ੍ਰੇਮ ਦੇ ਨਾਲ ਉਹਨਾਂ ਨੂੰ ਧਾਰਨ ਕੀਤਾ ਹੈ। ਅਦਕ ਭੀਰ ਸੰਗ ਢੋਲ। ਤੇ ਬਹੁਤੀ ਭੀੜ ਹੈ ਤੇ ਉਹਨਾਂ ਦੇ ਨਾਲ ਬਹੁਤੇ ਢੋਲ ਵੱਜਦੇ ਹਨ। ਬਜਤ ਬੜ ਛੋਰ ਹੋਤ ਬੋਲਤ ਨਰ ਨਾਰ। ਤੇ ਬਹੁਤੀਆਂ ਇਸਤਰੀਆਂ ਮਨੁੱਖ ਵੀ ਬੋਲਦੇ ਨੇ। ਬਹੁਤਾ ਉਸ ਸਮੇਂ ਰੌਲਾ ਪੈਂਦਾ ਹੈ ਭਾਈ ਲੱਦਾ ਜੀ ਦੇ ਨਾਲ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਚੱਲ ਤੇ ਆਏ ਹਨ। ਆਇਓ ਨਿਕਟ ਸੁਣੀ ਤੁਨ ਸ੍ਰੀ ਗੁਰ। ਤੇ ਗੁਰੂ ਜੀ ਨੇ ਜਦੋਂ ਇਹ ਸ਼ੋਰ ਸੁਣਿਆ ਹੈ ਤੇ ਨਦਰ ਦੇ ਵਿੱਚ ਕਿਸੇ ਦੇ ਆਣ ਦਾ ਬਹੁਤਾ ਸ਼ੋਰ ਹੋਇਆ ਹੈ। ਬੂਝਣ ਲਗੇ ਲੋਕ ਜੇ ਤੀਰ। ਤੇ ਉਸ ਸਮੇਂ ਜਿਹੜੇ ਸਿੱਖ ਗੁਰੂ ਜੀ ਦੇ ਕੋਲ ਸਨ ਉਹਨਾਂ ਦੇ ਤਾਈਂ ਪੁੱਛਣ ਲੱਗੇ ਹਨ ਕੋ ਆਵਤ ਬੜ ਸ਼ੋਰ ਮਚਾਵਤ। ਤੇ ਤੇਰਾ ਇਹੋ ਜਿਹਾ ਹੈ ਜਿਹੜਾ ਇਸ ਸਮੇਂ ਆਉਂਦਾ ਹੈ ਤੇ ਬਹੁਤਾ ਸ਼ੋਰ ਮਚਾਵਿਆ ਹੈ। ਢੋਲ ਬਜਾਵਤ ਲਖਿਅਤ ਭੀਰ। ਬਹੁਤੇ ਢੋਲ ਵਜਾਉਂਦਾ ਹੈ ਜਿਸ ਦੇ ਨਾਲ ਬਹੁਤੀ ਭੀੜ ਜਾਪਦੀ ਹੈ। ਕੌਣ ਦੇਸ਼ ਕੀ ਸੰਗਤ ਹੈ ਇਹ। ਤੇ ਤੇੜੇ ਦੇਸ਼ਾਂ ਦੀ ਇਹ ਸੰਗਤ ਚੱਲ ਤੇ ਆਈ ਹੈ। ਸਭ ਲਖ ਪੂਛਤ ਗੁਣੀ ਗਹੀਰ। ਤੇ ਇਹੋ ਜਿਹੇ ਬਹੁਤੇ ਗਹਿਰੇ ਗੁਣਾ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਰਾ ਤੋਂ ਸੰਗਤਾਂ ਨੂੰ ਪੁੱਛਦੇ ਹਨ। ਹਾਥ ਜੋਰ ਸਿੱਖ ਕਹੀ ਬਾਰਤਾ। ਤੇ ਹੱਥ ਜੋੜ ਤੇ ਸਿੱਖਾਂ ਨੇ ਵਾਰਤਾ ਲਾਭ ਤਈ ਹੈ। ਸਿੱਖੀ ਧਨ ਸਿਦਕ ਪ੍ਰਭ ਧੀਰ। ਇਹੋ ਜੀ ਧਨ ਸਿੱਖੀ ਜਿਨ੍ਹਾਂ ਦਾ ਬਹੁਤਾ ਸਿੱਧਤ ਹੈ ਸਿੱਖੀ ਦੇ ਵਿੱਚ। ਲੱਦਾ ਗੁਰਮੁਖ ਪਰ ਉਪਕਾਰੀ। ਜਿਹੜੇ ਗੁਰਮੁਖ ਸੁਭਾਅ ਦੇ ਹਨ ਭਾਈ ਲੱਦਾ ਜੀ ਜਿਨ੍ਹਾਂ ਦਾ ਪਰਉਪਕਾਰ ਵਾਲਾ ਸੁਭਾਅ ਹੈ। ਬਾਕ ਗੁਰੂ ਤੇ ਬੇਖ ਬਣਾਏ। ਤੇ ਗੁਰੂ ਜੀ ਦੇ ਬਚਨਾਂ ਤੇ ਜਿਹੜਾ ਇਹ ਭੇਖ ਇਹ ਸਜ਼ਾ ਆਪਣੇ ਸਰੀਰ ਤੇ ਧਾਰਨ ਕੀਤੀ ਹੈ। ਕਦੇ ਅਰੂਡਿਓ ਕਰ ਮੁਖਕਾਰੋ। ਤੇ ਆਪਣਾ ਮੂੰਹ ਕਾਲਾ ਕੀਤਾ ਹੈ। ਗਧੇ ਦੇ ਉੱਤੇ ਸਵਾਰ ਹੋਏ ਹਨ। ਸੀਸ ਮੁੰਡਾਏ ਢੋਲ ਵਜਵਾਏ। ਸੀਸ ਦੋਨੋਂ ਪਿਆਰ ਨਿਵਾਏ ਭਾਵ ਸੀਸ ਗੁਰੂ ਧਾਰ ਦੇ ਵੱਲ ਨਿਵਾਇਆ ਹੋਇਆ ਨਿਮਰਤਾ ਦੇ ਵਿੱਚ ਢੋਲ ਵਜਵਾਏ ਬਹੁਤੇ ਢੋਲ ਵਜਾਉਂਦੇ ਹਨ। ਫਿਰਿਓ ਨਗਰ ਤਿਸ ਕੇ ਹਿਤ ਹੇਰਨ। ਤੇ ਬਹੁਤਾ ਜਿਹੜਾ ਨਦਰ ਹੈ ਉਹਨਾਂ ਨੂੰ ਵੇਖਣ ਦੇ ਤਾਈਂ ਬਹੁਤੇ ਨਾਲ ਹਨ। ਆਵਤ ਲੋਕ ਬ੍ਰਿੰਦ ਬਸਮਾਏ। ਅਨੇਕਾਂ ਹੀ ਨਦਰਾਂ ਦੇ ਬਹੁਤੇ ਮਨੁੱਖ ਚੱਲ ਤੇ ਆਉਂਦੇ ਹਨ। ਭਾਈ ਲੱਦਾ ਜੀ ਜਿਹੜੇ ਪਰਉਪਕਾਰੀ ਹਨ ਉਹਨਾਂ ਨੂੰ ਦੇਖਣ ਦੇ ਤਾਈਂ ਇਤਨੇ ਮਹਿ ਸਨ ਮੁਖ ਪਾ ਗੁਰ ਕੇ। ਇਤਨੀ ਦੇਰ ਦੇ ਵਿੱਚ ਗੁਰੂ ਜੀ ਦੇ ਸਾਹਮਣੇ ਆ ਜਾਣਾ ਕੀਤੇ ਭਾਈ ਲੱਦਾ ਜੀ। ਦਰਸ਼ਨ ਦੇਖਤ ਪ੍ਰੇਮ ਵਧਾਏ। ਤੇ ਦਰਸ਼ਨ ਵੀ ਤੇ ਹਿਰਦੇ ਵਿੱਚ ਬਹੁਤਾ ਪ੍ਰੇਮ ਵਧਾਇਆ ਹੈ। ਹਾਥ ਬੰਦ ਕਰ ਬੰਧਨ ਕੀਨਸ। ਹੱਥ ਜੋੜ ਤੇ ਨਮਸਕਾਰ ਕੀਤੀ ਹੈ। ਪਦ ਅਰਬਿੰਦ ਹੀ ਦ੍ਰਿਸ਼ਟ ਲਗਾਏ। ਪਦ ਅਰਬਿੰਦ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਜਿਹੜੀ ਦ੍ਰਿਸ਼ਟੀ ਹੈ ਗੁਰੂ ਜੀ ਦੇ ਚਰਨਾਂ ਤੇ ਲਾਉਣਾ ਕੀਤੀ ਹੈ। ਕਰਤਬ ਚੜਿਓ ਸਤੁਤ ਕੋ ਉਚਰਤ ਤੇ ਦਦੇ ਤੇ ਚੜੇ ਹੋਏ ਹਨ। ਭਾਈ ਲੱਦਾ ਜੀ ਗੁਰੂ ਜੀ ਦੀ ਉਸਤਤ ਮਹਿਮਾ ਉਚਾਰਦੇ ਹਨ। ਕਿਰਪਾ ਨਿਧਾਨ ਨਾਮ ਤੁਮ ਗਾਏ ਕੀ ਆਖਦੇ ਹਨ ਤੇ ਪਾਲੂ ਸਤਿ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਖਜ਼ਾਨੇ ਤੁਹਾਡਾ ਜਿਹੜਾ ਨਾਮ ਸੰਸਾਰ ਦੇ ਵਿੱਚ ਗਾਇਆ ਜਾਂਦਾ ਹੈ। ਪਤਤਨ ਪਾਵਨ ਅਦਮ ਉਦਾਰਨ ਨੇਤਾ ਹੀ ਖੋਟੇ ਮਨੁੱਖਾਂ ਨੂੰ ਪਤਿਤ ਮਨੁੱਖਾਂ ਨੂੰ ਤੁਸੀਂ ਪਵਿੱਤਰ ਕਰਨ ਵਾਲੇ ਹੋ। ਜਿਹੜੇ ਅਦਮ ਨੀਵੇਂ ਹਨ ਉਹਨਾਂ ਦਾ ਉਧਾਰ ਕਰਨ ਵਾਲੇ ਹੋ। ਗੁਰੂ ਗਰੀਬ ਨਿਵਾਜ ਅਲਾਏ ਗੁਰੂ ਗਰੀਬ ਨਿਵਾਜ ਸਦਾ ਹੀ ਇਸ ਬਚਨਾਂ ਦੇ ਨਾਲ ਤੁਸੀਂ ਜਾਣੇ ਜਾਂਦੇ ਹੋ। ਦਾਸ ਬ੍ਰਿੰਦ ਬਖਸ਼ਿੰਦ ਬਿਲੰਦੇ ਅਨੇਤਾ ਹੀ ਆਪਣੇ ਦਾਸਾਂ ਨੂੰ ਇਸ ਭਉਜਲ ਸੰਸਾਰ ਦੇ ਵਿੱਚੋਂ ਚੰਦ ਮਨਿੰਦ ਆਨੰਦ ਉਪਾਏ ਚੰਦਰਮੇ ਦੀ ਨਿਆਈ ਹੋ ਤਰਤੇ ਆਪਣਾ ਪ੍ਰਕਾਸ਼ ਦੇ ਤਰਤੇ ਇਸ ਭਉਜਲ ਸੰਸਾਰ ਤੋਂ ਪਾਰ ਕਰਨ ਵਾਲੇ ਹੋ। ਰਿਸ ਪ੍ਰਸੰਨਤਾ ਸਫਲ ਤੁਮਾਰੀ ਜਿਤਨਾ ਵੀ ਆਪ ਜੀ ਦਾ ਗੁੱਸਾ ਹੈ ਪ੍ਰਸੰਨਤਾ ਸਾਵੀ ਸਫਲ ਹੈ ਤੁਹਾਡੀ ਕੀਤੀ ਹੋਈ ਭਾਵ। ਜੇ ਤੁਹਾਡੇ ਮੂੰਹ ਦੇ ਉੱਤੇ ਕਿਸੇ ਪ੍ਰਕਾਰ ਦੀ ਗੁੱਸਾ ਹੈ ਉਹ ਵੀ ਸਫਲ ਹੈ। ਜੇ ਮੁਸਕਾਨ ਹੈ ਉਹ ਵੀ ਸਫਲ ਹੈ। ਛਿਮਹੋ ਭੂਲ ਨਿਜ ਦਾਸ ਪਛਾਨ ਆਪਣਾ ਦਾਸ ਪਛਾਣ ਕਰਤੇ ਮੈਨੂੰ ਮੁਆਫ ਕਰ ਦੇਣਾ ਤੋ। ਆਗਿਆ ਮਾਨ ਪ੍ਰਥਮ ਕੀ ਇਮਕੇ ਤੇ ਆਪ ਜੀ ਦੀ ਆਗਿਆ ਨੂੰ ਮੰਨ ਕਰਤੇ ਆਪ ਜੀ ਦੀ ਸਜ਼ਾ ਨੂੰ ਪ੍ਰਵਾਨ ਕਰਦਿਆਂ ਹੋਇਆਂ ਅਪਰ ਸਜਾਈ ਉਚਿਤ ਕੁਛ ਜਾਨ ਤੇ ਹੋਰ ਜਿਹੜੀ ਉਚਿਤ ਸਜ਼ਾ ਹੈ ਉਹ ਵੀ ਮੈਨੂੰ ਦੇ ਦੇਣਾ ਤੋ। ਸੋ ਦੀਜਹੇ ਨਹਿ ਦੇਰ ਕਰੀ ਜਹੇ ਉਹ ਸਜ਼ਾ ਵੀ ਮੈਨੂੰ ਲਾ ਦੇਣਾ ਤੋ ਜਿਹੜੀ ਉਚਿਤ ਹੈ ਮੇਵੇ ਤਾਈਂ ਦੇਵ ਨਾ ਤਰਨਾ ਤੋ। ਪੁਨ ਮੈਂ ਅਰਜ ਗੁਜ਼ਾਰਨ ਠਾਨ ਤੇ ਉਸ ਸਮੇਂ ਹਿਰਦੇ ਦੇ ਵਿੱਚ ਬਾਰ-ਬਾਰ ਗੁਰੂ ਜੀ ਦੇ ਤਾਈਂ ਅਰਦਾਸਾਂ ਕਰਦੇ ਹਨ। ਦੀਨ ਬੰਦ ਪ੍ਰਭ ਦਇਆ ਸਿੰਧ ਤੇ ਦੀਨ ਬੰਦ ਦੀਨਾਂ ਤੇ ਜਿਹੜੇ ਗਰੀਬ ਹਨ ਉਹਨਾਂ ਤੇ ਦਇਆ ਕਰਨ ਵਾਲੇ ਹਨ। ਸੰਸਾਰ ਸਮੁੰਦਰ ਤੋਂ ਦਇਆ ਤਰਤੇ ਪਾਰ ਉਤਾਰਨ ਵਾਲੇ ਹਨ। ਬੁੱਧ ਅੰਦੇ ਕਹੋ ਦੇ ਦ੍ਰਿਗ ਗਿਆਨ ਜਿਹੜੇ ਬੁੱਧੀ ਰੂਪੀ ਜਿਨ੍ਹਾਂ ਦੇ ਨੇਤਰ ਨਹੀਂ ਉਹਨਾਂ ਨੂੰ ਨੇਤਰ ਦੇਣ ਵਾਲੇ ਹਨ। ਸ੍ਰੀ ਅਰਜਨ ਅਵਲੋਕਨ ਕੀਨਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੇਖਣਾ ਕੀਤਾ ਹੈ ਭਾਈ ਲੱਦਾ ਜੀ ਨੂੰ। ਲੋਚਲ ਜਲ ਪੂਰਨ ਹੋਏ ਆਏ ਤੇ ਨੇਤਰਾਂ ਦੇ ਬਹੁਤਾ ਵੈਰਾਗ ਦਾ ਜਲ ਆਉਣਾ ਕੀਤਾ ਹੈ। ਗੁਰ ਮਾਰੇ ਕੋ ਸਿੱਖ ਬਚਾਵਹੇ ਕੀ ਆਖਦੇ ਹਨ ਜਿਸ ਕਿਸੇ ਨੂੰ ਗੁਰੂ ਨੇ ਮਾਰ ਦਿੱਤਾ ਹੋਵੇ ਗੁਰੂ ਨੇ ਫਿਟਕਾਰ ਦਿੱਤਾ ਹੋਵੇ ਉਸ ਨੂੰ ਸਿੱਖ ਜਿਵਾ ਸਕਦਾ ਹੈ। ਸਿੱਖ ਮਾਰਹੇ ਤਿਸ ਨਹਿ ਕਿਤ ਥਾਈ ਪਰ ਜਿਸ ਕਿਸੇ ਨੂੰ ਸਿੱਖ ਮਾਰ ਦੇਵੇ ਸਿੱਖ ਕੋਈ ਫਿਟਕਾਰਾਂ ਪਾ ਦੇਵੇ ਉਸ ਨੂੰ ਕੋਈ ਗੁਰੂ ਵੀ ਭਾਵ ਉਸ ਦੀ ਭੁੱਲ ਨੂੰ ਬਖਸ਼ ਨਹੀਂ ਕਰ ਸਕਦਾ। ਜੇ ਕਿਸੇ ਨੇ ਭੁੱਲ ਕੀਤੀ ਹੈ ਉਸ ਨੂੰ ਗੁਰੂ ਨੇ ਫਿਟਕਾਰ ਦਿੱਤਾ ਤੇ ਉਸ ਦੀ ਭੁੱਲ ਨੂੰ ਜਿਹੜਾ ਸਿੱਖ ਹੈ ਉਹ ਉਸ ਦੀ ਗਲਤੀ ਨੂੰ ਬਖਸ਼ਵਾ ਸਕਦਾ ਹੈ। ਤਬਤ ਹਤਿ ਤਰ ਜਲ ਮਿਲ ਜੀਵੈ ਇਸ ਤਰ੍ਹਾਂ ਦਮ ਪਿਆਰੋ ਤੋਈ ਪਿਆਸ ਦੇ ਨਾਲ ਤਪਦਾ ਹੋਇਆ ਮਨੁੱਖ ਉਸ ਤਪਦੇ ਹੋਏ ਮਨੁੱਖ ਨੂੰ ਜਿਹੜਾ ਜਲ ਹੈ ਉਹ ਜੀਵਨ ਦਾਨ ਦੇ ਸਕਦਾ ਹੈ। ਜਲ ਤੇ ਹੱਥ ਹੋਏ ਤਬ ਸੁਸਕਾਏ ਪਰ ਗੁਰਮਤਿ ਪਿਆਰਿਓ ਜਦੋਂ ਕਿਸੇ ਵਿਅਕਤੀ ਨੂੰ ਜਲ ਨਾ ਮਿਲੇ ਜਲ ਧਰਤੇ ਮਰ ਰਿਹਾ ਹੋਵੇ ਤੇ ਉਸ ਨੂੰ ਕਿਸੇ ਪ੍ਰਕਾਰ ਦੇ ਨਾਲ ਤਪਤ ਜੀਵਤ ਨਹੀਂ ਕਰ ਸਕਦੀ ਹੈ। ਕਾਮ ਸੁਗਮ ਲਾਗੇ ਹੋਏ ਜੀਵਨ ਜਿਸ ਤਰ੍ਹਾਂ ਗੁਰਮਤਿ ਪਿਆਰਿਓ ਬਹੁਤਾ ਜਿਹੜਾ ਗਹਿਰਾ ਘਾਵ ਲੱਗਾ ਹੋਵੇ ਤੇ ਬਹੁਤੇ ਕਹਿਵੇ ਜਿਹੜਾ ਬਹੁਤਾ ਵੱਡਾ ਘਾਉ ਹੈ ਉਸ ਦੇ ਨਾਲ ਬੰਦਾ ਜੀਵਿਤ ਹੋ ਸਕਦਾ ਹੈ। ਛਲ ਤੇ ਬਚੇ ਨਾ ਪ੍ਰਾਣ ਨਸਾਏ ਪਰ ਇਹੋ ਜਿਹਾ ਕੋਈ ਉਪਰਾਲਾ ਨਹੀਂ ਜਿਸ ਦੇ ਵਿਸਾਹ ਤੇ ਕੋਈ ਭਾਵ ਤੋਈ ਉਸ ਨੂੰ ਜਾਨ ਤੋਂ ਮਾਰ ਦੇਣਾ ਤੇ ਫਿਰ ਵੀ ਤੋਈ ਬਚ ਜਾਵੇ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ। ਸਿੱਖ ਸੰਗਤ ਕੋ ਇਮ ਸੁਨਾਏ ਕਰ ਤੇ ਇਸ ਤਰ੍ਹਾਂ ਬਹੁਤੀਆਂ ਸਿੱਖ ਸੰਗਤਾਂ ਨੂੰ ਸੁਣਾ ਕਰਤੇ ਭਈ ਪ੍ਰੇਮ ਬਸ ਕਹਿਓ ਨ ਜਾਏ ਤੇ ਪ੍ਰੇਮ ਦੇ ਵਸੀ ਤਾਰ ਹੋਏ ਹਨ ਕੋਈ ਵੀ ਬਚਨ ਤਿਆ ਨਹੀਂ ਜਾਂਦਾ ਹੈ। ਪਠੇ ਦਾਸ ਖਰ ਤੇ ਉਤਰਾਇਓ ਤੇ ਆਪਣੇ ਦਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭੇਜੇ ਹਨ ਥੋਤੇ ਤੋਂ ਉਤਰਵਾਇਆ ਹੈ ਭਾਈ ਲੱਦਾ ਜੀ ਨੂੰ। ਪੁਨ ਸਨਾਨ ਨੀਕੇ ਕਰਵਾਏ ਤੇ ਚੰਦੇ ਤਵੀਤੇ ਦੇ ਨਾਲ ਭਾਈ ਲੱਦਾ ਜੀ ਦਾ ਇਸ਼ਨਾਨ ਕਰਵਾਇਆ ਹੈ। ਪਟ ਪਹਿਰਾਏ ਨਿਕਟ ਤਬ ਆਇਓ ਤੇ ਸੁੰਦਰ ਕੱਪੜੇ ਪਹਿਨਵਾਏ ਹਨ ਤੇ ਗੁਰੂ ਜੀ ਦੇ ਫਿਰ ਭਾਈ ਲੱਦਾ ਜੀ ਨੇੜੇ ਆਏ ਹਨ। ਗੁਰ ਪਗ ਪੰਕਜ ਰਹਿ ਲਪਟਾਏ ਗੁਰੂ ਜੀ ਦੇ ਕਮਲ ਸਵੀਤੇ ਚਰਨਾਂ ਤੇ ਲਪਟਦੇ ਹਨ ਭਾਵ ਉਹਨਾਂ ਤੇ ਚਰਨਾਂ ਤੇ ਨਮਸਕਾਰ ਕੀਤੀ ਹੈ। ਪੂਜਿਓ ਕਹੋ ਲੱਦਾ ਕਿਸ ਕਾਰਨ ਤੇ ਉਸ ਸਮੇਂ ਪੁੱਛਣਾ ਕੀਤਾ ਭਾਈ ਲੱਦਾ ਜੀ ਕੀ ਕਾਰਨ ਦੱਸਣਾ ਤੋ। ਇਹ ਅਨਪੜ੍ਹ
ਬਣ ਤਨ ਬੇਖ ਇਹ ਬਨਾਏ। ਜਿਹੜਾ ਨਹੀਂ ਬਣਾਉਣ ਵਾਲਾ ਭੇਤ ਸੀ ਤੁਸੀਂ ਬਣਾਉਣਾ ਕੀਤਾ ਹੈ। ਤੁਮ ਅੰਤਰ ਜਾਮੀ ਸਭ ਜਾਨੂ ਤੇ ਛਪੀ। ਆਪ ਜੀ ਹਨ ਭਾਈ ਲੱਦਾ ਜੀ ਤੇ ਗੁਰੂ ਜੀ ਤੁਸੀਂ ਸਾਰੇ ਤਵੀਤਿਆਂ ਨਾਲ ਅੰਤਰ ਜਾਮੀ ਹੋ, ਧੜ ਦੀ ਜਾਣਨ ਵਾਲੇ ਹੋ। ਛਪੀ ਵਾਰਤਾ ਜਗ ਨਹਿ ਤੇ ਕੋਏ। ਇਹੋ ਜੀ ਕੋਈ ਵੀ ਗੱਲ ਨਹੀਂ ਜਿਹੜੀ ਆਪ ਜੀ ਤੋਂ ਛੁਪੀ ਹੋਵੇ। ਆਗਿਆ ਮਾਨ ਤਉ ਮੈਂ ਭਾਖੋ। ਫਿਰ ਵੀ ਆਪ ਜੀ ਦੇ ਬਚਨਾਂ ਨੂੰ ਮਨ ਤਰਤੇ ਮੈਂ ਇਹ ਜਿਹੜੀ ਗੱਲ ਹੈ ਦੱਸਣਾ ਤਰਦਾ ਹਾਂ। ਹੁਤੇ ਆਪ ਕੇ ਬਚ ਕੇ ਸੋਏ। ਕਿਉਂਕਿ ਜਿਹੜੇ ਆਪ ਜੀ ਦੇ ਬਚਨ ਹਨ ਉਹ ਅਟਲ ਹਨ ਸਦਾ ਹੀ ਜਗਤ ਦੇ ਵਿੱਚ। ਕਰਹਿ ਅਰਜ ਤਿਸ ਗਦੇ ਚੜਾਵਹਿ। ਤੇ ਆਪ ਜੀ ਨੇ ਕਹਿਣਾ ਕੀਤਾ ਹੀ ਜੋ ਵੀ ਇਸ ਦੀ ਭੁੱਲ ਬਖਸ਼ਾਵੇ ਦਾ ਉਸ ਨੂੰ ਦਦੇ ਦੇ ਉੱਤੇ ਚੜਾਵਾਂਗੇ। ਮੁਖ ਕਾਰੋ ਠਾਨਹਿ ਪਿਖ ਤੇ ਲੋਏ। ਉਸ ਦਾ ਮੂੰਹ ਵੀ ਕਾਲਾ ਕਰ ਦਵਾਂਗੇ। ਸਾਰੀ ਲੋਏ ਦੁਨੀਆ ਜਿਹੜੀ ਸੰਸਾਰ ਹੈ ਉਸ ਮਨੁੱਖ ਦੇ ਤਾਈਂ ਵੇਖਣਾ ਤਵੇਦਾ। ਮੂੰਡ ਮੁੰਡਾਏ ਸਜਾਏ ਦੇਹ ਅਸ। ਤੇ ਅਥੀਰ ਦੇ ਵਿੱਚ ਜਾਤ ਤੇ ਜਦੋਂ ਸਾਡੇ ਦਰਵਾਜ਼ੇ ਤੇ ਉਹ ਸਿਰ ਨਿਵਾਏਦਾ ਤੇ ਉਸ ਦੀ ਜਿਹੜੀ ਸਜ਼ਾ ਹੈ ਇਹੋ ਜੀ ਹੋਣਾ ਤਵੇਦੀ। ਜਾਂਤੇ ਇਨ ਸੰਗੀ ਨਹਿ ਇਸ ਹੋਏ। ਤਰਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਬਚਨਾਂ ਦੇ ਅਨੁਸਾਰ ਮੈਂ ਆਪ ਜੀ ਦੀ ਹਜ਼ੂਰੀ ਦੇ ਚਲਤੇ ਆਇਆ ਹਾਂ। ਮੈਂ ਰਾਵਰ ਕੇ ਬਚਨ ਕਮਾਏ। ਮੈਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨਾਂ ਨੂੰ ਆਪ ਜੀ ਦੀ ਕਿਰਪਾ ਦੇ ਸਦਕਾ ਕਮਾਇਆ ਹੈ। ਪੂਰਬ ਕਰ ਕੋ ਵੇਖ ਫਿਰ ਆਏ। ਤੇ ਸਭ ਤੋਂ ਪਹਿਲਾਂ ਖੋਟਾ ਵੇਖ ਕਰਤੇ ਖੋਟਾ ਪੇਸ਼ ਬਣਾ ਕਰਤੇ ਤੁਹਾਡੇ ਕੋਲ ਆਇਆ ਹਾਂ। ਅਰਥ ਕਰੋ ਪਛਾਤ ਕਿਰਪਾ ਨਿਦ। ਤੁਹਾਡੇ ਕੋਲ ਬੇਨਤੀ ਕਰਦਾ ਹੀ ਕਿਰਪਾ ਦੇ ਖਜ਼ਾਨੇ ਸੁਣਨਾ ਕਰੋ। ਸੁਨੋ ਗੁਰੂ ਬਖਸ਼ਿੰਦ ਸੁਭਾਏ। ਸੁਣਨਾ ਕਰੋ ਜਿਹੜੇ ਗੁਰੂ ਜੀ ਤੁਹਾਡਾ ਸਦਾ ਹੀ ਬਖਸ਼ਣ ਵਾਲਾ ਸੁਭਾਅ ਹੈ। ਸੱਤਾ ਅਰ ਬਲ ਵੰਡ ਦੁਖਿਤ ਅਤ। ਤੇ ਭਾਈ ਸੱਤਾ ਜੀ ਭਾਈ ਬਲਵੰਡ ਜੀ ਜਿਹੜੇ ਬਹੁਤੇ ਦੁਖੀ ਹਨ। ਚਿਤ ਕੋ ਸਰਬ ਗਇਓ ਬਿਨਸਾਏ। ਤੇ ਚਿਤ ਤੋਂ ਭਾਵ ਦੁਖੀ ਹੋ ਤੇ ਬਹੁਤੇ ਦੇਵਿਆਂ ਤੇ ਜਾਤ ਤੇ ਭਰਮ ਦੇ ਹਨ। ਬਹੁਤੇ ਸਿੱਖਾਂ ਦੇ ਤਰ ਜਾਂਦੇ ਹਨ। ਭਈ ਰੰਕ ਰੋਗੀ ਬਹੁ ਆਤੁਰ। ਬਹੁਤੇ ਗਰੀਬ ਹੋ ਗਏ ਹਨ। ਆਪ ਜੀ ਦੇ ਸ਼ਰਾਬ ਤੱਕ ਤੇ ਵਿਰੋਧੀ ਹੋ ਗਏ। ਬਹੁਤੀ ਪੀੜਾ ਲੱਦੀ ਹੈ। ਹੋਤ ਦੀਨ ਜਿਸ ਕਿਸ ਮਹਿ ਪਾਏ। ਤੇ ਬਹੁਤੇ ਗਰੀਬ ਹੋ ਗਏ ਹਨ। ਜਿੱਧਰ ਤਿੱਧਰ ਥਾਂ ਮਿਲੇ ਭਾਵ ਹਰ ਇੱਕ ਸਿੱਖ ਦੇ ਬੂਹੇ ਤੇ ਜਾਂਦੇ ਹਨ। ਭੂਲ ਸ਼ਮਾਪਨ ਕਰਹੁ ਗੁਰੂ ਜੀ। ਹੇ ਗੁਰੂ ਜੀ ਉਹਨਾਂ ਦੀ ਭੁੱਲ ਬਖਸ਼ ਦੇਣਾ ਤਵੋ। ਨਿਜ ਪਗ ਪੰਗਜ ਲਿਹੋ ਮਿਲਾਏ। ਨਿਜ ਪਤ ਪੰਤਜ ਆਪਣੇ ਚਰਨ ਛਵੀਤੇ ਆਪਣੇ ਤਮਲ ਛਵੀਤੇ ਚਲਣਾ ਤੇ ਉਹਨਾਂ ਨੂੰ ਪਾ ਲੈਣਾ ਤਵੋ। ਸ੍ਰੀ ਅਰਜਨ ਸਭ ਸਭਾ ਸਹਿਤ ਤਬ। ਅਰਜਨ ਦੇਵ ਜੀ ਮਹਾਰਾਜ ਜੀ ਸਾਰੀ ਸਭਾ ਲੱਦੀ ਹੈ ਉਸਨਾ ਦੇ ਸਹਿਤ। ਉਪਕਾਰੀ ਬੜ ਲਖਿਓ ਸਬਾਈ। ਜਾਣਨਾ ਕੀਤਾ ਹੈ ਕਿ ਸਾਰੀ ਸਿੱਖ ਸੰਗਤਾਂ ਦੇ ਵਿੱਚ ਭਾਈ ਲੱਦਾ ਜੀ ਦਾ ਜਿਹੜਾ ਸੁਭਾਅ ਬਹੁਤਾ ਪਰਉਪਕਾਰੀ ਹੈ। ਇਤੋ ਖੇਦ ਕਿਉ ਪ੍ਰਾਪਤ ਹੋਵਾ। ਤੇ ਆਖਦੇ ਹਨ ਭਾਈ ਲੱਦਾ ਜੀ ਤੁਸੀਂ ਇਤਨਾ ਆਪਣਾ ਸ਼ਰੀਰ ਦੇ ਉੱਤੇ ਦੁੱਖ ਕਿਉਂ ਧਾਰਨ ਕੀਤਾ ਹੈ। ਜੇ ਹਮ ਕੋ ਤੂੰ ਕਹਿਤ ਬਣਾਏ। ਜੇ ਤੁਸੀਂ ਸਾਨੂੰ ਇਹ ਤਵਰ ਤਹਿ ਦੇਣਾ ਤਰਦੇ। ਬਖਸ਼ ਦੇਤ ਤੋ ਬਾਕਨ ਤੇ ਹਮ। ਤੇ ਤੇਰੇ ਬਚਨਾ ਤੇ ਭਾਈ ਲੱਦਾ ਜੀ ਇਹਨਾਂ ਨੂੰ ਬਖਸ਼ ਦੇਣਾ ਸੀ। ਬਿਨ ਹੰਕਾਰ ਭਈ ਲਖ ਪਾਏ। ਜਦੋਂ ਅਸੀਂ ਜਾਣਦੇ ਕਿ ਇਹ ਦੋਵੇਂ ਭਰਾ ਬਿਨਾਂ ਹੰਕਾਰ ਤੋਂ ਹੋ ਗਏ ਹਨ ਅਸੀਂ ਇਹਨਾਂ ਨੂੰ ਬਖਸ਼ ਦੇਣਾ ਸੀ। ਵਿਦਿਆ ਮਦ ਤੇ ਮੂਰਖ ਅੰਧੇ। ਵਿਦਿਆ ਦੇ ਹੰਕਾਰ ਤੇ ਜਿਹੜੇ ਮੂਰਖ ਹਨ ਵਿਦਿਆ ਵਾਲੇ ਨੇਤਰਾਂ ਤੋਂ ਅੰਨੇ ਹਨ। ਉਚਿਤ ਸਜਾਏ ਦੋਹਨ ਕੋ ਚੀਨ। ਦੋਵਾਂ ਨੂੰ ਜਿਹੜੀ ਸਜ਼ਾ ਹੈ ਉਹ ਤਾਂ ਬਹੁਤੀ ਉਚਿਤ ਹੈ ਪਰ ਤੁਹਾਡੀ ਕਿਰਪਾ ਦੇ ਸਦਕਾ ਕਰੇ ਨਿਕਾਸਨ ਗਰਭ ਹਰਨ ਕੋ। ਇਹਨਾਂ ਦਾ ਜਿਹੜਾ ਹੰਕਾਰ ਹੈ ਉਹ ਜਦੋਂ ਨਿਕਲਦਿਆਂ ਨਾਸ਼ ਹੋਇਆ ਹੈ। ਅਬ ਤੈ ਤਿਨ ਕੀ ਰੱਛਿਆ ਕੀਨ। ਤੇ ਇਸ ਧਰਤੀ ਅਸੀਂ ਹੁਣ ਇਹਨਾਂ ਦੀ ਰੱਖਿਆ ਕੀਤੀ ਹੈ। ਲਿਹੋ ਬੁਲਾਏ ਉਬਾਰੋ ਦੁਖ ਤੇਜੇ। ਤੇ ਉਸ ਸਮੇਂ ਆਤਨਾ ਕੀਤਾ ਹੈ ਕਿ ਇਹਨਾਂ ਨੂੰ ਬੁਲਾ ਲੈਣਾ ਤੋ ਅਸੀਂ ਇਹਨਾਂ ਨੂੰ ਉਬਾਰ ਦਿੰਦੇ ਹਾਂ। ਇਹਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਾਂ। ਹੰਕਾਰ ਪਇਓ ਉਰਹੀਨ। ਕਿਉਂਕਿ ਇਹਨਾਂ ਦੇ ਹਿਰਦੇ ਦੇ ਵਿੱਚੋਂ ਜਿਹੜਾ ਹੰਕਾਰ ਨਾਸ਼ ਹੋਇਆ ਹੈ। ਲੋਹ ਪਾਏ ਕਰ ਤਪਤ ਅਗਨ ਕੀ। ਕਿਉਂਕਿ ਦੁਰਮਤ ਪਿਆਰਿਓ ਜਿਸ ਤਰ੍ਹਾਂ ਇਹ ਤੋਂ ਲੋਹ ਹੁੰਦੀ ਹੈ ਉਹ ਅੱਧ ਨੂੰ ਪਾਤ ਤੇ ਅੱਧ ਦੀ ਤਪਸ਼ ਨੂੰ ਝਲ ਕਰਤੇ। ਮੇਰ ਦੁੱਤਾ ਗਹੇ ਸੋ ਲਖੋ ਪਰਬੀਨ। ਤੇ ਜਿਹੜੀ ਉਹ ਲੋਹ ਹੁੰਦੀ ਬਹੁਤੀ ਮੁਲਾਇਮ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਲੱਦਾ ਜੀ ਦੇ ਵਿੱਚ ਭਾਈ ਲੱਦਾ ਜੀ ਨੂੰ
ਭੁੱਲ ਬਖਸ਼ਾਉਣ ਵਾਲੇ ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡ ਜੀ ਦੇ ਵਿੱਚੋਂ ਹੰਤਾਲ ਪੁਣਾ ਜਿਹੜਾ ਕਠੋਰ ਸੀ ਨਾਸ਼ ਹੋ ਗਿਆ। ਲੋਹ ਦੇ ਬੰਦੂ ਬਹੁਤੇ ਨਰਮ ਸੁਭਾਅ ਦੇ ਹੋ ਜਾਣਾ ਤੀਤੇ ਹਨ। ਤਬ ਲੱਦੇ ਹਰਖਤ ਨਰ ਭੇਜਿਓ। ਉਸ ਸਮੇਂ ਭਾਈ ਲੱਦਾ ਜੀ ਨੇ ਖੁਸ਼ ਹੋ ਤੇ ਮਨੁੱਖਾਂ ਨੂੰ ਭੇਜਿਆ ਹੈ। ਸ੍ਰੀ ਸਤਿਗੁਰ ਢਿੱਗ ਲਏ ਬੁਲਾਏ। ਤੇ ਉਸ ਸਮੇਂ ਭਾਈ ਲੱਦਾ ਜੀ ਨੇ ਬਾਬਾ ਬਲਵੰਡ ਜੀ ਨੂੰ ਅਤੇ ਬਾਬਾ ਸੱਤਾ ਜੀ ਨੂੰ ਗੁਰੂ ਜੀ ਦੇ ਕੋਲ ਸੱਦ ਲੈਣਾ ਕੀਤਾ ਹੈ। ਘਰ ਅੰਚਰ ਕਰ ਜੋਰ ਦੀਨ ਕਹੈ। ਤੇ ਉਹਨਾਂ ਦੋਵਾਂ ਨੇ ਹੀ ਪੱਲਾ ਪਾ ਤੇ ਗੁਰੂ ਜੀ ਦੇ ਅੱਗੇ ਹੱਥ ਜੋੜ ਤੇ ਸਰਨ ਸਰਨ ਰੱਖੋ ਸੁਖਦਾਈ। ਗੁਰੂ ਜੀ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਤੁਹਾਡੀ ਸ਼ਰਨ ਦੇ ਵਿੱਚ ਆਏ ਸੁੱਖਾਂ ਦੇ ਦਾਤੇ ਸਾਨੂੰ ਰੱਖ ਲੈਣਾ ਕਰੋ। ਪਰੇ ਅਗਾਰੀ ਗਹਿ ਪਗ ਪੰਕਜ। ਆਪ ਜੀ ਦੇ ਚਰਨ ਛਵੀਤੇ, ਆਪ ਜੀ ਦੇ ਤਮਲ ਛਵੀਤੇ ਚਰਨਾਂ ਦੇ ਉੱਤੇ ਤ੍ਰਿਗ ਤੇ ਨਿਕਰਤ ਜਲ ਸੁਖਦਾਈ। ਗੁਰੂ ਜੀ ਦੇ ਤਮਲ ਛਵੀਤੇ ਚਰਨਾਂ ਦੇ ਉੱਤੇ ਪਏ ਹਨ ਤੇ ਨੇਤਰਾਂ ਦੇ ਵਿੱਚੋਂ ਦੋਵੇਂ ਭਰਾਵਾਂ ਦੇ ਵੈਰਾਗ ਦੇ ਹੰਝੂ ਡਿੱਗ ਰਹੇ ਹਨ। ਛਿਮਹੋ ਛਿਮਹੋ ਪ੍ਰਭ ਹਮਹੋ ਆਪ ਕਬ। ਸੱਚੇ ਪਾਤਸ਼ਾਹ ਜੀ ਸਾਨੂੰ ਮੁਆਫ ਕਰ ਦੇਣਾ ਤੋ ਇਸ ਤਰ੍ਹਾਂ ਤਗਲੇ ਮਾਰਦੇ ਹਨ। ਅਬ ਕਰੀ ਉਚਿਤ ਇਹ ਦਈ ਸਜਾਏ। ਹੁਣ ਜਿਹੜੀ ਆਪ ਜੀ ਨੇ ਸਜਾ ਦਿੱਤੀ ਸੀ ਉਹ ਸਾਡੇ ਵੱਲੋਂ ਭਾਈ ਲੱਦਾ ਜੀ ਨੇ ਪੂਰਨ ਕੀਤੀ ਹੈ। ਇਹੋ ਜਿਹੇ ਜਿਹੜੇ ਮਹਾਨ ਪਰਉਪਕਾਰੀ ਹਨ। ਸ੍ਰੀ ਅਰਜਨ ਤਬ ਕਹਿਓ ਤਿਨੋ ਕਹੋ। ਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਹਿਣਾ ਕੀਤਾ ਹੈ, ਸਿੱਖ ਲੱਦੇ ਕੋ ਭਾ ਉਪਕਾਰ। ਭਾਈ ਲੱਦਾ ਜੀ ਦਾ ਇਹ ਬਹੁਤਾ ਉਪਕਾਰ ਜਾਣਨਾ ਕਰੋ। ਇਸਕੇ ਕਹੇ ਬਖਸ਼ ਤੁਮ ਦੀਨੇ। ਇਹਨਾਂ ਦੇ ਕਹਿਣ ਦੇ ਉੱਤੇ ਤੁਹਾਨੂੰ ਦੋਵਾਂ ਨੂੰ ਹੀ ਬਖਸ਼ ਦਿੱਤਾ ਹੈ। ਬਹੁਰ ਵਿਕਾਰ ਨਾ ਕਰਹੁ ਹੰਕਾਰ। ਪਰ ਹੁਣ ਤਦੇ ਵੀ ਵਿਤਾਰ ਨੂੰ ਧਾਰਨ ਨਾ ਕਰਿਓ। ਹੰਕਾਰ ਦਾ ਜਿਹੜਾ ਨਸ਼ਾ ਹੈ ਇਸ ਨੂੰ ਨਾਸ਼ ਕਰ ਦੇਣਾ ਕਰਿਓ। ਅਧਿਕ ਹੋਤੇ ਅਪਰਾਧੀ ਦੋਨੋਂ। ਕਿਉਂ ਤੇ ਆਪ ਜੀ ਤਾਂ ਬਹੁਤ ਹੀ ਅਪਰਾਧੀ ਸੀ ਦੋਵੇਂ ਭਰਾ। ਸ੍ਰੀ ਨਾਨਕ ਗੁਰ ਨਿੰਦ ਉਚਾਰ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨਿੰਦਿਆ ਨੂੰ ਉਚਾਰਨਾ ਕੀਤਾ ਸੀ। ਤਉ ਸਿਮਾ ਇਸਨੇ ਕਰਵਾਈ। ਇਹ ਵੀ ਭਾਈ ਲੱਦਾ ਜੀ ਨੇ ਕਹਿ ਤੇ ਆਪ ਜੀ ਨੂੰ ਮੁਆਫ ਕਰਵਾਇਆ ਹੈ। ਨਤ ਦਹ ਲੋਕਨ ਕਸ਼ਟ ਹਜ਼ਾਰ। ਨਹੀਂ ਤਾਂ ਦੋਵੇਂ ਹੀ ਲੋਕਾਂ ਦੇ ਵਿੱਚ ਹਜ਼ਾਰਾਂ ਹੀ ਕਸ਼ਟ ਪਾਉਣਾ ਤਰਦੇ ਹੋ। ਪੁਨ ਲੱਦੇ ਬਹੁ ਬਿਨਤੀ ਕੀਨਸ। ਤੇ ਭਾਈ ਲੱਦਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਹੈ। ਤਨ ਅਰੋਗ ਇਨਕੇ ਕਰਦੇ ਹੋ। ਗੁਰੂ ਜੀ ਆਪ ਜੀ ਨੇ ਇਹਨਾਂ ਨੂੰ ਬਖਸ਼ ਵੀ ਲਿਆ ਹੈ ਤੇ ਹੁਣ ਇਹਨਾਂ ਦਾ ਜਿਹੜਾ ਤਨ ਹੈ, ਤਨ ਦੇ ਉੱਤੇ ਰੋਧ ਹੈ, ਇਹ ਵੀ ਨਾਸ਼ ਕਰ ਦੇਣਾ ਕਰੋ। ਗਾਵਨ ਉਚਿਤ ਸਭਾ ਮਹਿਤਬ ਹੋਏ। ਤੇ ਆਪ ਜੀ ਦੀ ਸਭਾ ਦੇ ਵਿੱਚ ਇਹ ਗਾਉਣ ਦੇ ਉਚਿਤ ਹੋ ਜਾਣਾ ਤਵਨ। ਪੂਰਬ ਸੰਸਰ ਜਬਹਿ ਬਨੇ ਹੋ। ਜਦੋਂ ਇਹ ਆਪਣੇ ਪਹਿਲੇ ਸਰੂਪ ਦੇ ਸਮਾਨ ਬਣ ਜਾਣਾ ਤਵਨ। ਸ੍ਰੀ ਅਰਜਨ ਭਾਖਿਓ ਇਨ ਦੋਇਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਦੋਵਾਂ ਨੂੰ ਹੀ ਆਤਨਾ ਕੀਤਾ। ਭਾਵ ਭਾਈ ਲੱਦਾ ਜੀ ਦੇ ਸਾਹਮਣੇ ਇਹਨਾਂ ਦੋਵਾਂ ਸਿੱਖਾਂ ਨੂੰ ਆਖਿਆ ਹੈ, ਗੁਰ ਨਿੰਦਾ ਕੇ ਭਾ ਦੁਖ ਦੇਹੋ। ਤੇ ਤੀ ਆਖਿਆ ਹੈ ਕਿ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਤੁਸੀਂ ਇਸ ਤਰ੍ਹਾਂ ਤਰਨਾ ਕਰੋ ਜਿਨ੍ਹਾਂ ਗੁਰੂਆਂ ਦੀ ਤੁਸੀਂ ਨਿੰਦਿਆ ਉਚਾਰਨਾ ਕੀਤੀ ਸੀ। ਸੋ ਅਪਰਾਧ ਨਿਵਾਰਨ ਹੋਏ ਜਬ। ਤੇ ਜਦੋਂ ਉਹ ਅਪਰਾਧ ਨਿਵ ਜਾਵੇਗਾ, ਜਦੋਂ ਤੁਸੀਂ ਗੁਰੂ ਦੀ ਮਹਿਮਾ ਇਹਨਾਂ ਮੁੱਠ ਦੇ ਨਾਲ ਉਚਾਰਨਾ ਕਰੋਗੇ। ਮਿਟੇ ਰੋਗ ਤਬ ਨਿਰਸੰਦੇਹੋ। ਤੇ ਸੰਦੇਹ ਭਾਵ ਸ਼ੰਕੇ ਤੋਂ ਰਹਿਤ ਹੋ ਤੇ ਜਿਹੜਾ ਸਰੀਰ ਦਾ ਕਸ਼ਟ ਹੈ ਇਹ ਨਾਸ਼ ਹੋ ਜਾਵੇਗਾ। ਜਿਸ ਮੁੱਠ ਦੇ ਦੁਆਰਾ ਗੁਰੂ ਦੀ ਨਿੰਦਿਆ ਕੀਤੀ ਸੀ, ਚੌਥੇ ਪਾਤਸ਼ਾਹ ਤੱਕ ਚਾਰ ਪਾਤਸ਼ਾਹੀਆਂ ਦੀ ਤੁਸੀਂ ਇਸ ਤਰ੍ਹਾਂ ਵਡਿਆਈ ਕਰਨਾ ਕਰੋ। ਜਿਸ ਮੁਖ ਤੇ ਨਿੰਦਾ ਇਨ ਪਾਖੀ। ਜਿਸ ਮੁੱਠ ਦੇ ਦੁਆਰਾ ਤੁਸੀਂ ਇਹਨਾਂ ਦੀ ਨਿੰਦਿਆ ਕੀਤੀ ਸੀ, ਤਿਸ ਤੇ ਗੁਰ ਜਸ ਕਰਹਿ ਬਖਾਨ। ਤੇ ਇਸੇ ਹੀ ਮੁੱਠ ਤੋਂ ਗੁਰੂ ਦਾ ਜਸ ਵਖਾਣ ਕਰੋ। ਇਹ ਉਪਰਜਾਰ ਰੋਗ ਤਨ ਬਿਨਸੈ। ਜਿਹੜਾ ਇਹ ਉਪਚਾਰ ਹੈ ਇਸ ਦੇ ਨਾਲ ਤੁਹਾਡਾ ਰੋਗ ਨਾਸ਼ ਹੋ ਸਕਦਾ ਹੈ। ਹੋਏ ਸਰੀਰ ਸੋ ਪ੍ਰਥਮ ਸਮਾਨ। ਇਹ ਤੁਹਾਡੀ ਦਾਰੂ ਹੈ, ਦਵਾਈ ਹੈ, ਇਸ ਦੇ ਨਾਲ ਤੁਹਾਡਾ ਸਰੀਰ ਪਹਿਲੇ ਵਰਗਾ ਹੋ ਜਾਵੇਗਾ। ਤਬ ਲੱਦੇ ਦੋਨੋਂ ਸੰਗ ਭਾਖਿਓ। ਭਾਈ ਲੱਦਾ ਜੀ ਨੇ ਉਸ ਸਮੇਂ ਭਾਈ ਬਲਵੰਡ ਜੀ ਨੂੰ, ਭਾਈ ਸੱਤਾ ਜੀ ਨੂੰ ਆਤਨਾ ਦਿੱਤਾ ਹੈ। ਅਬ ਦੁਖ ਭੰਜਨ ਕਰਹੁ ਸਨਾਨ। ਹੁਣ ਇਸ ਤਰ੍ਹਾਂ ਕਰਨਾ ਕਰੋ, ਦੁਖ ਭੰਜਨ ਬੇੜੀ ਦੇ ਵਿੱਚ ਇਸ਼ਨਾਨ ਕਰਨਾ ਕਰੋ। ਬ੍ਰਹਮ ਰੂਪ ਸ੍ਰੀ ਨਾਨਕ
ਵਰਨਹੁ। ਬ੍ਰਹਮ ਰੂਪ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹਨ, ਉਹਨਾਂ ਦੀ ਮਹਿਮਾ ਵਰਣਨ ਕਰੋ। ਗੁਰ ਬਨ ਤਾਰਿਓ ਜਿਨਹੁ ਜਹਾਨ। ਜਿਨ੍ਹਾਂ ਨੇ ਸੰਸਾਰ ਦੇ ਗੁਰੂ ਬਣ ਧਰਤੇ ਸਾਰੇ ਜਗਤ ਨੂੰ ਤਾਰਨਾ ਕੀਤਾ ਹੈ। ਭਿੰਨ ਭਿੰਨ ਪੁਨ ਪੰਚਹੁ ਗੁਰ ਕੀ। ਤੇ ਫਿਰ ਵੱਖਰੇ ਵੱਖਰੇ ਧਰਤੇ ਪੰਜੇ ਹੀ ਗੁਰੂ ਸਾਹਿਬਾਨਾਂ ਦੀ। ਨਿਜ ਬਾਣੀ ਤੇ ਕੀਰਤ ਗਾਓ। ਤੇ ਆਪਣੀ ਬਾਣੀ ਦੇ ਦੁਆਰਾ ਭਾਵ ਆਪਣੇ ਬਚਨਾਂ ਦੇ ਦੁਆਰਾ ਉਹਨਾਂ ਦੀ ਵਡਿਆਈ ਗਾਉਣਾ ਕਰੋ। ਹੋਏ ਨਿਸ਼ਕਪਟ ਗਰਭ ਕੋ ਪਰ ਹਰ। ਤੇ ਕਪਟ ਤੋਂ ਰਹਿਤ ਹੋ ਤੇ ਆਪਣੇ ਅੰਦਰ ਦੇ ਹੰਕਾਰ ਨੂੰ ਨਾਸ਼ ਕਰਨਾ ਕਰੋ। ਸਤ ਸੰਗਤ ਮਹਿ ਬਹੁਰ ਸਮਾਉ। ਫਿਰ ਤੁਸੀਂ ਦੁਬਾਰਾ ਤੋਂ ਸਤ ਸੰਗਤ ਦੇ ਸਮਾ ਜਾਣਾ ਕਰੋ ਦੇ ਸਤ ਸੰਗਤ ਦਾ ਰੂਪ ਹੋ ਜਾਵੋ ਦੇ। ਸੁਣ ਹਰਿਖੇ ਜਨ ਅੰਮ੍ਰਿਤ ਬਰਖੇ। ਤੇ ਸੁਣ ਤੇ ਖੁਸ਼ ਹੋਏ ਹਨ ਕਿ ਗੁਰੂ ਜੀ ਨੇ ਅੰਮ੍ਰਿਤ ਦੀ ਨਿਆਈ ਬਚਨ ਕੀਤੇ ਹਨ। ਦੁਖ ਦਾਰਦ ਉਰ ਸਰਬ ਬਿਲਾਉ। ਤੇ ਜਿਹੜੇ ਦੁੱਖ ਹਨ ਦਵੀਬੀ ਹੈ ਸਾਰੀ ਨਾਸ਼ ਹੋਈ ਹੈ ਮੰਨਣਾ ਤੋਂ। ਸ੍ਰੀ ਦੁਖ ਭੰਜਨ ਮੱਜਨ ਕੀਨਹੁ। ਉਹਨਾਂ ਨੇ ਦੁੱਖ ਭੰਜਨੀ ਬੇੜੀ ਤੇ ਇਸ਼ਨਾਨ ਕੀਤਾ ਹੈ। ਸਿਮਰ ਨਾਮ ਸ੍ਰੀ ਗੁਰ ਕਰ ਭਾਉ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਭਾਉ ਪ੍ਰੇਮ ਕਰਕੇ ਨਾਮ ਨੂੰ ਜਪਣਾ ਕੀਤਾ ਹੈ। ਸ੍ਰੀ ਅਰਜਨ ਕੇ ਪੁਨ ਹੋਏ ਸਨਮੁਖ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਫਿਰ ਦੁਬਾਰਾ ਸਾਹਮਣੇ ਆਏ ਹਨ। ਠਾਂਡੀ ਭਈ ਸੋ ਦਰਪ ਨਿਕੰਦ। ਤੇ ਗੁਰੂ ਜੀ ਦੇ ਕੋਲ ਆ ਤੇ ਦਰਪ ਨਾਮ ਹੰਤਾਰ ਦਾ ਹੈ, ਹੰਤਾਰ ਨੂੰ ਨਾਸ਼ ਕਰਵਾਇਆ ਹੈ। ਰੁਚਿਰ ਰਾਗਣੀ ਰਾਮ ਕਲੀ ਵਿੱਚ। ਰੁਚਿਰ ਰਾਗ ਰਾਮ ਤਲੀ ਰਾਤ ਦੇ ਵਿੱਚ ਕਈ ਵਾਰ ਉਰ ਧਾਰ ਆਨੰਦ। ਤੇ ਆਪਣੀ ਜਿਹੜੀ ਵਾਰ ਹੈ ਉਹ ਧਾਰ ਭਾਵ ਤਹਿਤ ਤੇ ਆਨੰਦ ਦੀ ਪ੍ਰਾਪਤੀ ਕੀਤੀ ਹੈ। ਪੌੜੀ ਚਾਰ ਮਝਾਰ ਕਹਿਓ ਸੁਭ। ਤੇ ਚਾਰ ਪੌੜੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਾਈ ਕਹਿਣਾ ਕੀਤਾ ਹੈ। ਸ੍ਰੀ ਨਾਨਕ ਕੋ ਸੋ ਜਸ ਬਿਲੰਦ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਦਾ ਸ੍ਰੇਸ਼ਟ ਜਸ ਬਹੁਤਾ ਹੈ, ਜਿਸ ਜਸ ਦਾ ਕਿਸੇ ਵੀ ਪ੍ਰਕਾਰ ਧੰਦ ਤਵੀਤੇ ਦੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ। ਹੁਤੀ ਜਥਾ ਮਤ ਤਥਾ ਕਥਿਓ। ਜਿਤਨੀ ਮਤ ਸੀ ਉਸ ਹਿਸਾਬ ਦੇ ਨਾਲ ਗੁਰੂ ਜੀ ਦਾ ਜਸ ਵਰਣਨ ਕੀਤਾ ਹੈ। ਤਬ ਹੋਣ ਕਿਰਤਾਰਥ ਸਵਾਰ ਬਵੰਦ। ਤੇ ਉਸ ਸਮੇਂ ਸਵਾਰਥਵੰਦ ਆਪਣੇ ਦੁਰਮ ਪਿਆਰੇ ਸਵਾਰਥ ਦੇ ਵਾਸਤੇ ਕਿ ਸਾਡਾ ਰੋਲ ਠੀਕ ਹੋ ਜਾਵੇਗਾ, ਇਸ ਤਰ੍ਹਾਂ ਤੇ ਜਿਹੜੀ ਰਾਮ ਤਲੀ ਰਾਤ ਦੀ ਵਾਰ ਭਾਈ ਸਤਾ ਜੀ ਨੇ ਭਾਈ ਬਲਵੰਡ ਜੀ ਨੇ ਉਚਾਰਨ ਕੀਤੀ ਹੈ। ਇੱਕ ਇੱਕ ਪੌੜੀ ਚਤੁਰ ਗੁਰੂ ਕੀ। ਇਤ ਪੌੜੀ ਚਾਰ ਗੁਰੂ ਸਾਹਿਬਾਨਾਂ ਦੀ। ਸੁੰਦਰ ਕੀਰਤ ਕਹੀ ਬਣਾਏ। ਸੁੰਦਰ ਜਿਹੜੀ ਮਹਿਮਾ ਹੈ ਬਣਾ ਤੇ ਲਿਤ ਤੇ ਤਹਿਣਾ ਕੀਤੀ ਹੈ। ਸ੍ਰੀ ਅਰਜਨ ਪਰ ਤਖ ਅਗਰ ਥਿਤ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੱਧੇ ਹੋਤਰ ਤੇ ਪ੍ਰਤੱਖ ਰੂਪ ਦੇ ਵਿੱਚ ਹਾਥ ਜੋਰ ਸਭ ਦਈ ਸੁਨਾਏ। ਹੱਥ ਜੋੜ ਤੇ ਜਿਹੜੀ ਮਹਿਮਾ ਲਿਖਣਾ ਕੀਤੀ ਸੀ ਭਾਈ ਸੱਤਾ ਜੀ ਨੇ ਭਾਈ ਬਲਵੰਡ ਜੀ ਨੇ ਉਹ ਸਾਰੀ ਮਹਿਮਾ ਸੁਣਾ ਦੇਣਾ ਕੀਤੀ ਹੈ। ਭਈ ਪ੍ਰਸੰਨ ਵਾਰ ਕੋ ਸੁਣ ਕੇ। ਜਦੋਂ ਨਾਉ ਤਰਤਾ ਤਾਦਰ ਤਵੀਮ ਇਹ ਵਾਰ ਨੂੰ ਸੁਣਨਾ ਕੀਤਾ ਤੇ ਬਹੁਤੇ ਪ੍ਰਸੰਨ ਹੋਏ ਹਨ। ਤਬ ਸ੍ਰੀ ਗ੍ਰੰਥ ਵਿਖੇ ਲਿਖਵਾਏ। ਉਸ ਸਮੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਦੇ ਵਿੱਚ ਇਸ ਪਵਿੱਤਰ ਵਾਰ ਨੂੰ ਲਿਖਵਾਉਣਾ ਕੀਤਾ ਹੈ। ਰੋਗ ਸ਼ੀਨ ਪਾ ਧਨ ਨਵੀਨ ਸ਼ੁਭ। ਤੇ ਉਸ ਸਮੇਂ ਰੋਗ ਤੋਂ ਵੀ ਰਹਿਤ ਹੋ ਰਹੇ ਹਨ ਤੇ ਧਨ ਲక్ష్ਮੀ ਅਨੇਕਾਂ ਪਦਾਰਥਾਂ ਦੀ ਪ੍ਰਾਪਤੀ ਹੋਈ ਹੈ। ਲੋਕ ਬਿਲੋਕ ਰਹੇ ਬਿਸਮਾਏ। ਤੇ ਅਨੇਕਾਂ ਹੀ ਲੋਕ ਵੇਦ ਤੇ ਬਹੁਤੇ ਹੈਰਾਨ ਹੁੰਦੇ ਹਨ ਇਸ ਤੌਤਤ ਵਾਲੀ ਗੱਲ ਨੂੰ। ਪਠੇ ਸੁਣੇ ਜੋ ਵਾਰ ਪ੍ਰੇਮ ਕਰ। ਤੇ ਆਖਦੇ ਅੰਦਰ ਅਰਜਨ ਦੇਵ ਜੀ ਮਹਾਰਾਜ ਜੀ ਜਿਹੜਾ ਵੀ ਇਸ ਵਾਰ ਨੂੰ ਸੁਣੇਗਾ ਪ੍ਰੇਮ ਦੇ ਨਾਲ ਤੇ ਪ੍ਰੇਮ ਨਾਲ ਪੜਨਾ ਕਰੇਗਾ ਤਨ ਕੇ ਰੋਜ ਤਿਸ ਕੇ ਹੋਏ ਹਾਨ। ਉਸ ਦੇ ਤਨ ਦੇ ਮਨ ਦੇ ਜਿਤਨੇ ਵੀ ਰੁੱਝ ਪਾਪ ਹਨ ਜਾਂ ਦੁੱਖ ਹਨ ਸਾਰੇ ਹੀ ਨਾਸ਼ ਹੋ ਜਾਣਾ ਤਵਣ ਦੇ ਇਹੋ ਜਿਹਾ ਵਾਰ ਗੁਰੂ ਸਾਹਿਬ ਜੀ ਨੇ ਇਸ ਬਾਣੀ ਨੂੰ ਦਿੱਤਾ ਹੈ। ਨਿਤ ਪ੍ਰਤ ਨੇਮ ਕਰਹਿ ਮੁਖ ਉਚ ਰਹੇ। ਨਿਤਾ ਪ੍ਰਤੀ ਨਿਯਮ ਦੇ ਨਾਲ ਜੋ ਇਸ ਬਾਣੀ ਨੂੰ ਉਚਾਰਨ ਕਰੇਗਾ ਗੁਰ ਕੀ ਸ਼ਰਧਾ ਵਧੇ ਮਹਾਨ। ਉਹਨਾਂ ਦੀ ਗੁਰੂ ਜੀ ਦੇ ਤਾਈਂ ਬਹੁਤੀ ਸ਼ਰਧਾ ਵਧਣਾ ਤਵੇਦੀ। ਮਨ ਬਾਂਛਿਤ ਕੋ ਦੇਤ ਗੁਰੂ ਜਸ। ਬਹੁਤੀ ਇਹੋ ਜੀ ਗੁਰੂ ਜੀ ਦਾ ਇਸ ਦੇ ਵਿੱਚ ਜਸ ਹੈ ਜੋ ਮਨ ਦੀ ਇੱਛਾ ਅਨੁਸਾਰ ਫਲ ਦਿੰਦਾ ਹੈ। ਧਰਿ ਪ੍ਰੇਮ ਕਰ ਰੂਪ ਜੋ ਧਿਆਨ। ਜੋ ਵੀ ਪ੍ਰੇਮ ਦੇ ਨਾਲ ਉਸ ਪਰਮਾਤਮਾ ਦੇ ਰੂਪ ਦਾ ਧਿਆਨ ਕਰਨਾ ਤਵੇਗਾ। ਆਸ ਕੋ ਵਸਤ ਜੋ ਹੱਥ ਨ ਆਵੈ। ਤੇ ਇਹੋ ਜੀ ਕੋਈ ਵੀ ਵਸਤੂ ਨਹੀਂ ਜੋ ਉਸ ਦੇ ਹੱਥ ਦੇ ਵਿੱਚ ਨਹੀਂ ਆ ਸਕਦੀ। ਪਾਪ ਇਸ ਬਾਣੀ ਨੂੰ ਪੜ੍ਹ ਕਰਕੇ ਸਾਰੀਆਂ ਹੀ ਵਸਤੂਆਂ ਦੀ ਪ੍ਰਾਪਤੀ ਹੋਵੇਗੀ। ਪਠੇ ਕਰੇ ਸ੍ਰੀ ਗ੍ਰੰਥ ਮਹਾਨ।
ਤੇ ਪੜਨਾ ਤਵੇ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰਚਿਤ ਹੈ। ਸਭਾ ਲਗੀ ਸ੍ਰੀ ਅਰਜਨ ਜੀ ਤਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਭਾ ਲੱਗੀ ਹੈ। ਲੱਦੇ ਕੀ ਉਪਮਾ ਬੜ ਕੀਨ ਉਸ ਸਮੇਂ ਭਾਈ ਲੱਦੇ ਜੀ ਦੀ ਬਹੁਤੀ ਉਪਮਾ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਧਨ ਸਿੱਖ ਪੁਨ ਪਰ ਉਪਕਾਰੀ ਇਹੋ ਜਿਹਾ ਜਿਹੜਾ ਸਾਡਾ ਸਿੱਖ ਹੈ, ਧਨ ਹੈ, ਤੇ ਦੂਸਰਾ ਪਰਉਪਕਾਰੀ ਬਹੁਤਾ ਵੱਡਾ ਪਰਉਪਕਾਰੀ ਹੈ। ਪਰਹਿਤ ਜਿਨਹੁ ਲਾਜ ਤਜ ਦੀਨ ਜਿਸ ਨੇ ਆਪਣੇ ਵਾਸਤੇ ਨਹੀਂ ਪਰਾਏ ਦੇ ਤਾਈਂ ਆਪਣੀ ਇੱਜ਼ਤ ਨੂੰ ਛੱਡ ਦਿੱਤਾ। ਭਾਵ ਉਸਨਾਂ ਨੇ ਇਹ ਨਹੀਂ ਸੋਚਿਆ ਕਿ ਮੇਰਾ ਮੂੰਹ ਕਾਲਾ ਹੋਵੇਗਾ, ਮੈਨੂੰ ਲੋਕੀ ਨਿੰਦਿਆ ਕਰਨ ਦੇ, ਪਰ ਇਹ ਦਲ ਨੂੰ ਛੱਡ ਤੇ ਪਰਉਪਕਾਰ ਕਮਾਇਆ ਹੈ। ਕਰ ਨਾ ਸਕਹੇ ਕੋ ਕਰਿਓ ਸੋ ਐਸੀ ਜਿਹੜਾ ਕੰਮ ਭਾਈ ਲੱਦਾ ਜੀ ਨੇ ਕਰ ਦਿੱਤਾ, ਇਹ ਹੋਰ ਕੋਈ ਨਹੀਂ ਕਰ ਸਕਦਾ ਹੈ। ਜਾਨੇ ਭਈ ਰਬਾਬੀ ਦੀਨ ਤੇ ਜਦੋਂ ਜਾਣਿਆ ਹੈ ਕਿ ਰਬਾਬੀ ਬਹੁਤੇ ਦੁਖੀ ਹੋਏ ਹਨ, ਤੇ ਉਸ ਸਮੇਂ ਪਰਉਪਕਾਰ ਕੀਤਾ ਰਾਧੀ ਸਿੰਘਾਂ ਉਤੇ। ਦਵੈਪੁਰ ਵਿਖੇ ਕੋ ਬੇਖ ਦਿਖਾਇਓ ਤੇ ਦੋ ਨਦਰੀਆਂ ਦੇ ਵਿੱਚ ਖੋਟਾ ਭੇਸ ਧਾਰ ਤੇ ਵਿਥਾਇਆ ਹੈ। ਭਾਵ ਲਾਹੌਰ ਨਦਰੀ ਦੇ ਵਿੱਚ ਅਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਖੋਟਾ ਭੇਸ ਧਾਰਨ ਕਰਕੇ ਉਸ ਸਮੇਂ ਭਾਈ ਲੱਦਾ ਜੀ ਨੇ ਖੋਤੇ ਤੇ ਚੜ ਕਰਕੇ ਇਹੋ ਜਿਹਾ ਭੇਸ ਬਣਾਉਣਾ ਕੀਤਾ ਹੈ। ਅਰਜ ਗੁਜ਼ਾਰ ਕੀਏ ਦੁਖਹੀਨ ਤੇ ਅਰਦਾਸ ਬੇਨਤੀ ਦੁਜਾਰਨਾ ਕੀਤੀ ਹੈ ਦੁਖੀ ਜਾਣ ਕਰਕੇ। ਸਾਰ ਮਹਾ ਸਿਮਰਨ ਸਤਨਾਮੁ ਕਿਉਂਕਿ ਸਤਨਾਮ ਦੀ ਸਿਮਰਨ, ਸੱਚੇ ਨਾਮ ਦੇ ਸਿਮਰਨ ਕਰਨ ਦਾ ਬਹੁਤਾ ਵੱਡਾ ਇਹ ਸਾਰ ਜਾਣਨਾ ਤੋ। ਕਾਰ ਮਹਾ ਕਰ ਬੇਕਾ ਉਪਕਾਰ ਤੇ ਦੂਸਰੀ ਚੀਜ਼ ਪਹਿਲਾਂ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ, ਤੇ ਦੂਸਰਾ ਜਿਹੜਾ ਮਹਾਨ ਉਪਕਾਰ ਦਾ ਤਰਜ ਹੈ। ਇਨ ਦੋਨੋਂ ਬਿਨ ਮਨੁੱਖ ਤਨ ਤਿਕ ਕਿਉਂਕਿ ਇਨ੍ਹਾਂ ਦੋਵਾਂ ਹੀ ਕੰਮਾਂ ਤੋਂ ਬਿਨਾਂ ਜਿਹੜਾ ਮਨੁੱਖਾ ਸਰੀਰ ਹੈ ਤਵਤਾ ਤਾਰ ਹੈ, ਲਹਾਨਤਾ ਵਾਲਾ ਹੈ। ਸਮੋ ਬਿਤਾਵਹਿ ਲਖੀ ਨ ਸਾਰ ਜਿਹੜਾ ਇਸ ਦੁਨੀਆ ਤੇ ਸਤਨਾਮ ਨੂੰ ਅਤੇ ਪਰਉਪਕਾਰ ਨੂੰ ਨਹੀਂ ਜਾਣਦੇ, ਆਪਣਾ ਸਮਾਂ ਬਿਤਾਉਂਦੇ ਹਨ, ਉਹਨਾਂ ਦੇ ਜਿਹੜਾ ਸਰੀਰ ਹੈ ਉਹ ਹਮੇਸ਼ਾ ਦੇ ਵਾਸਤੇ ਤਵਤਾ ਤਾਰ ਹੈ। ਪੂਛ ਸਿੰਗ ਬਿਨ ਪਸ਼ੂ ਜਨਮ ਤਿਨ ਤੇ ਇਹੋ ਜਿਹਾ ਜਾਣ ਲੈਣਾ ਕਿ ਉਹ ਪਸ਼ੂ ਦੇ ਜੂਨੀ ਦੇ ਪੈਂਦੇ ਹਨ। ਜਿਸ ਤਰ੍ਹਾਂ ਪਸ਼ੂ ਦੀ ਕੋਈ ਵਡਿਆਈ ਇੱਜ਼ਤ ਨਹੀਂ ਹੁੰਦੀ, ਤੇ ਇਹੋ ਜਿਹਾ ਪਸ਼ੂ ਜਿਸ ਦੀ ਪੂਛ ਨਾ ਹੋਵੇ, ਸਿੰਧ ਨਾ ਹੋਣ, ਉਸ ਨੂੰ ਤਾਂ ਹੋਰ ਵੀ ਮਾੜਾ ਦਿੰਦੇ ਹਨ। ਇਹੋ ਜਿਹੀ ਜਿਹੜੀ ਪਸ਼ੂ ਦੇ ਸਮਾਨ ਉਸ ਦੀ ਜਿੰਦਗੀ ਹੈ। ਆਏ ਬਾਦ ਬੀਚ ਸੰਸਾਰ ਤੇ ਉਸ ਸਮੇਂ ਜਿਹੜੇ ਉਹ ਮਨੁੱਖ ਹਨ ਸੰਸਾਰ ਦੇ ਵਿੱਚ ਬਾਦ ਨਾਮ ਤੋਂ ਝਗੜੇ ਦਾ ਹੈ ਵਿਅਰਥੀ ਆਉਣਾ ਕੀਤੇ ਹਨ। ਅੰਤ ਸਮੇਂ ਜਮਦੂਤ ਗਹੇ ਦਿੜ ਤੇ ਉਸ ਸਮੇਂ ਆਖਰੀ ਸਮੇਂ ਜਿਹੜੇ ਜਮਦੂਤ ਹਨ ਚੂਰਤ ਗਮਨਿ ਦ્વੈ ਕਰ ਝਾਰ ਉਹਨਾਂ ਨੂੰ ਫੜ ਤੇ ਕਚਹਿਰੀਆਂ ਦੇ ਵਿੱਚ ਲੈ ਜਾਂਦੇ ਹਨ, ਸਜ਼ਾ ਦਿੰਦੇ ਹਨ। ਤੇ ਜਿਹੜੇ ਉਸ ਸਮੇਂ ਮਨੁੱਖ ਹਨ ਜਿਨ੍ਹਾਂ ਨੇ ਪਰਉਪਕਾਰ ਨਹੀਂ ਕੀਤਾ, ਨਾਮ ਬਾਣੀ ਨਹੀਂ ਜਪੀ, ਉਹਨਾਂ ਨੂੰ ਬਹੁਤਾ ਦੰਡ ਸਹਿਣਾ ਪੈਂਦਾ ਹੈ। ਪੁਨ ਤਾਣ ਤਪ ਮਖ ਕੋ ਕਰਬੋ ਤੇ ਕੋਈ ਇਹੋ ਜਿਹਾ ਮਨੁੱਖ ਹੋਵੇ ਜਿਹੜਾ ਪੁੰਨ ਵੀ ਤਵੇ, ਦਾਨ ਵੀ ਕਰਨਾ ਤਵੇ, ਤਪ ਵੀ ਕਰਨਾ ਤਵੇ, ਤੇ ਮੱਥ ਯੱਦ ਵੀ ਕਰਨਾ ਤਵੇ। ਉਤਨਾ ਪਰ ਉਪਕਾਰ ਸਮਾਨ ਪਰ ਇਹ ਚਾਵੇ ਗੁਣ ਪਰਉਪਕਾਰ ਦੇ ਸਮਾਨ ਨਹੀਂ। ਭਾਵ ਕਿਸੇ ਦੇ ਉੱਤੇ ਪਰਉਪਕਾਰ ਕਰ ਦੇਣਾ, ਇਹੋ ਜਿਹੇ ਗੁਣ ਇਨ੍ਹਾਂ ਚਾਰਾਂ ਗੁਣਾਂ ਦੇ ਨਾਲੋਂ ਉੱਚਾ ਜਾਣਨਾ ਤਵੋ। ਕਲਮਲ ਕਰਨ ਅਨਕਣ ਰੀਤੀ ਤੇ ਇਸ ਕਵਿਤੇ ਦੇ ਨਾਲ ਦੱਸਦੇ ਹਨ ਕਿ ਤੁਸੀਂ ਇਹੋ ਜਿਹਾ ਮਨੁੱਖ ਹੋਣਾ ਤਵੇ ਜਿਹੜਾ ਖੋਟੇ ਕੰਮ ਕਲਯੁਗ ਦੇ ਵਿੱਚ ਆਤਰ ਤੇ ਕਰਨਾ ਤਵੇ। ਕ੍ਰਿਤ ਕਨ ਕੀ ਸਮ ਕੋਈ ਨ ਜਾਣ ਪਰ ਕਿਸੇ ਮਨੁੱਖ ਨੇ ਅਤਿਵਤ ਧਨ ਕਰ ਦਿੱਤਾ, ਉਸ ਦਾ ਕੀਤਾ ਹੋਇਆ ਅਤਿਵਤ ਧਨ ਭਾਵ ਦੂਸਰੇ ਮਨੁੱਖ ਨੇ ਜਿਤਨੀ ਵੀ ਚੋਰੀ ਜਾਰੀ ਕੀਤੀ ਹੋਵੇ, ਜਿਹੜਾ ਅਤਿਵਤ ਧਨ ਵਾਲਾ ਪਾਪੀ ਹੈ ਉਸ ਨੂੰ ਬਹੁਤਾ ਪਾਪ ਦਾ ਦੰਡ ਮਿਲਦਾ ਹੈ। ਰਹਿਣ ਅਹਿੰਸ ਧਰਮ ਸਭ ਕੀਨੇ ਜਿਹੜਾ ਆਪਣੇ ਜੀਵਨ ਦੇ ਵਿੱਚ ਰਹਿੰਸ ਰਹਿੰਦਾ ਹੋਵੇ, ਭਾਵ ਜੀਵ ਹੱਤਿਆ ਨਾ ਕਰਦਾ ਹੋਵੇ, ਸਦਾ ਹੀ ਧਰਮੀ ਬਣ ਕੇ ਰਹਿੰਦਾ ਹੋਵੇ। ਹਿੰਸਾ ਕਰੇ ਪਾਪ ਪਹਿਚਾਨ ਪਰ ਬਹੁਤੇ ਧਰਮਾਂ ਦੇ ਨਾਲ ਵੀ ਉਸ ਦੀ ਸਾਂਝ ਹੋਵੇ, ਪਰ ਜੇ ਉਹ ਜੀਵ ਹੱਤਿਆ ਕਰ ਦੇਵੇ ਤਾਂ ਪਾਪੀ ਪਹਿਚਾਨਿਆ ਜਾਂਦਾ। ਜਿਸ ਤਰ੍ਹਾਂ ਪੰਡਤ ਲੋਕ ਮੱਛੀ ਨੂੰ ਜਲ ਤੋਂ ਵੀ ਤਰਤੇ ਛੱਡ ਜਾਂਦੇ ਹਨ, ਉਹ ਗੱਲ ਦੱਸੀ ਹੈ
ਤੇ ਅਨੇਕਾਂ ਪ੍ਰਕਾਰ ਦੇ ਨਾਲ ਧਰਮ ਵੀ ਨਿਭਾਈ ਜਾਵੇ, ਪਰ ਉਸਨੇ ਜੇ ਜੀਵ ਹੱਤਿਆ ਕਰ ਦਿੱਤੀ ਤੇ ਬਹੁਤਾ ਵੱਡਾ ਪਾਪੀ ਗਿਣਿਆ ਜਾਂਦਾ ਹੈ। ਜਾਂਤੇ ਨਿਤ ਚਿਤ ਵਹਿ ਪਰ ਉਪਕਾਰੂ। ਇਸ ਤਰ੍ਹਾਂ ਤੇ ਨਿਤਾ ਪ੍ਰਤੀ ਚਿਤ ਵਹਿ ਉਪਤਾਰੂ, ਜਿਹੜਾ ਮਨੁੱਖ ਹੈ ਉਹ ਆਪਣੇ ਜੀਵਨ ਦੇ ਵਿੱਚ ਉਪਤਾਰ ਨੂੰ ਚਿਤਵਨਾ ਤਵੇ, ਉਪਤਾਰ ਨੂੰ ਸੂਚਨਾ ਤਵੇ। ਧਨ ਤੇ ਤਨ, ਤਨ ਤੇ ਮਨ ਤੇ ਠਾਣ। ਤੇ ਧਨ ਤੋਂ ਧਨ ਭਾਵ ਜਿਹੜਾ ਧਨ ਹੈ ਉਸ ਦੇ ਨਾਲ ਵੀ ਪਰਉਪਕਾਰ ਤਵੇ, ਮਨ ਦੇ ਨਾਲ ਵੀ ਪਰਉਪਕਾਰ ਕਰਨਾ ਤਵੇ, ਤੇ ਜਿਹੜਾ ਤਨ ਸ਼ਰੀਰ ਹੈ ਇਸ ਦੇ ਨਾਲ ਵੀ ਪਰਉਪਕਾਰ ਕਰਨਾ ਤਵੇ। ਨਰ ਸੁਖ ਸਭਾ ਸਭੈ ਸੁਨ ਸਰੋਨਨ। ਤੇ ਜਿਤਨੇ ਪਿਆਰਿਓ ਸੰਗਤ ਦੇ ਵਿੱਚ ਬੈਠੇ ਹਨ ਸਾਰਿਆਂ ਨੇ ਜਦੋਂ ਇਹ ਬਚਨ ਸੁਣੇ ਹਨ, ਗੁਰ ਬਾਕਣ ਪਰ ਨਿਸ਼ਚਾ ਕੀਨ। ਤੇ ਬਚਨਾਂ ਨੂੰ ਸੁਣ ਤੇ ਗੁਰੂ ਜੀ ਦੇ ਬਚਨ ਜਾਣ ਤੇ ਨਿਸ਼ਚਾ ਕੀਤਾ ਹੈ। ਸਤ ਨਾਮ ਕੋ ਸਿਮਰਨ ਠਾਨੈ। ਤੇ ਹਿਰਦੇ ਦੇ ਵਿੱਚ ਸੱਚੇ ਨਾਮ ਦਾ ਸਿਮਰਨ ਕਈ ਮਨੁੱਖਾਂ ਨੇ ਗੁਰਮੁਖ ਬਣ ਤੇ ਧਾਰਨ ਕੀਤਾ ਹੈ। ਪਰ ਉਪਕਾਰ ਕਰਨ ਹਿਤ ਚੀਨ। ਇਹ ਸੋਚਿਆ ਹੈ ਕਿ ਅੱਜ ਤੋਂ ਬਾਅਦ ਪਰਉਪਕਾਰਨ ਵਾਲਾ ਪਰਉਪਕਾਰ ਵਾਲਾ ਕਾਰਜ ਕਰਨਾ ਕਰਾਂਗੇ। ਪੁਨ ਲੱਦਾ ਤਿਨ ਕੀਤਿਕ ਰਹਿ। ਵਹਿ ਤਰ ਦੁਮਤ ਪਿਆਰਿਓ ਜਿਹੜੇ ਭਾਈ ਲੱਦਾ ਜੀ ਹਨ ਤਿਤਨਾ ਤੋਂ ਸਮਾਂ ਫਿਰ ਗੁਰੂ ਚਰਨਾਂ ਦੇ ਚ ਰਹਿਣਾ ਕੀਤੇ ਹਨ। ਜਾਤੀ ਪਿਤਾ ਹੋਏ ਕਰ ਦੀਨ। ਤੇ ਵਿਦਾਇਤੀ ਦੇ ਵਾਸਤੇ ਗੁਰੂ ਜੀ ਨੂੰ ਆਦਿਆ ਮੰਨਣਾ ਕੀਤੀ ਹੈ। ਦਾਸਨ ਦਾਸ ਦਇਆ ਨਿਧ ਜਨ ਹੋ। ਦਾਸਾਂ ਤੇ ਦਾਸ ਦਇਆ ਦੇ ਖਜ਼ਾਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਣਨਾ ਤੋ। ਔਗਣ ਕੀ ਸਮੇਤ ਗੁਣਹੀਨ। ਤੇ ਮੈਂ ਔਗੁਣਾ ਦੇ ਸਮੇਤ ਹਾਂ, ਗੁਣਾ ਤੋਂ ਵਾਂਝਾ ਖਾਲੀ ਹਾਂ। ਸਿੱਖ ਤੁਮਾਰੋ ਕਹੇ ਜਗਤ ਮੁਝ। ਪਰ ਤੁਹਾਡੇ ਜਿਹੜੇ ਸਿੱਧ ਹਨ ਮੈਨੂੰ ਜਗਤ ਦੇ ਵਿੱਚ ਬਹੁਤਾ ਪਵਤਾਵੀ ਆਖਦੇ ਹਨ। ਲਾਜ ਬਿਰਦ ਕੀ ਰਾਖਣ ਹਾਰ। ਤੁਸੀਂ ਤਾਂ ਬਿਰਦਾਂ ਦੀ ਲਾਜ ਰੱਖਣ ਵਾਲੇ ਹੋ। ਆਪ ਜੀ ਦਾ ਇਹੋ ਜਿਹਾ ਸੁਭਾਅ ਹੈ, ਪਰ ਮੈਨੂੰ ਵੀ ਇਹ ਇਹੋ ਜਿਹੇ ਸੁਭਾਅ ਵਾਲਾ ਜਾਣਦੇ ਹਨ। ਸੁਨ ਪ੍ਰਸੰਨ ਸ੍ਰੀ ਅਰਜਨ ਹੋਏ ਕੀਨਸ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਣ ਤੇ ਬਹੁਤੇ ਪ੍ਰਸੰਨ ਹੋਏ ਹਨ। ਕੀਨਸ ਵਿਦਾ ਸੋ ਮ੍ਰਿਦਲ ਉਚਾਰ। ਤੇ ਉਸ ਸਮੇਂ ਤੀਨ ਸਮੇਂ ਭਾਵ ਮਿੱਠੇ ਬਚਨ ਬੋਲੇ ਹਨ ਤੇ ਉਸ ਸਮੇਂ ਭਾਈ ਲੱਦਾ ਜੀ ਦਾ ਉਧਾਰ ਕੀਤਾ ਹੈ। ਪਦ ਅਰਬਿੰਦ ਬੰਦਨਾ ਠਾਨੀ। ਤੇ ਭਾਈ ਲੱਦਾ ਜੀ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਕੀਨ ਪ੍ਰਦਛਣ ਫਿਰ ਚਹੁਬਾਰ। ਤੇ ਉਸ ਸਮੇਂ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ ਪ੍ਰਦਛਣ ਭਾਵ ਪ੍ਰਤਰਮਾ ਕੀਤੀਆਂ ਹਨ। ਪੁਨ ਹਰ ਮੰਦਰ ਅੰਦਰ ਗਮਣਿਓ। ਫਿਰ ਹਰਮੰਦਰ ਸਾਹਿਬ ਦੇ ਅੰਦਰ ਭਾਈ ਲੱਦਾ ਜੀ ਗਏ ਹਨ। ਤਹ ਬੰਧਨ ਕੀਨ ਸਹਿਤ ਤਾਰ। ਤੇ ਉੱਥੇ ਪ੍ਰੇਮ ਧਰਤੀ ਗੁਰੂ ਜੀ ਦੇ ਬਣਾਏ ਹੋਏ ਅਸਥਾਨ ਤੇ ਨਮਸਕਾਰ ਕਰਨਾ ਕੀਤੇ ਦਰਸ਼ਨ ਕੀਤੇ ਹਨ। ਲਵਪੁਰ ਕੋ ਗਮਣਿਓ ਉਰ ਹਰਖਤ। ਤੇ ਉਸ ਤੋਂ ਉਪਰੰਤ ਲਾਹੌਰ ਸ਼ਹਿਰ ਦੇ ਵੱਲ ਚੱਲੇ ਹਨ। ਬਹੁਤੇ ਖੁਸ਼ ਹੁੰਦੇ ਹਨ। ਗੁਰ ਜਸ ਦੀਰਘ ਕਰਤ ਬਖਾਨ। ਗੁਰੂ ਜੀ ਦਾ ਜਸ ਜਿਹੜਾ ਮਹਾਨ ਵਡਿਆਈ ਹੈ ਉਸ ਨੂੰ ਵਥਿਆਣ ਕਰਦੇ ਹਨ। ਸਗਰੇ ਨਗਰ ਉਚਾਰਤ ਜਿਤ ਕਿਤ। ਸਾਰੇ ਹੀ ਨਗਰ ਦੇ ਵਿੱਚ ਉਹਨਾਂ ਦੀ ਸ਼ੋਭਾ ਭਾਈ ਲੱਦਾ ਜੀ ਦੀ ਸ਼ੋਭਾ ਸਾਰੇ ਹੀ ਨਗਰ ਵਿੱਚ ਫੈਲਦੀ ਹੈ। ਜਾਂ ਫਿਰ ਜਿਹੜੇ ਭਾਈ ਲੱਦਾ ਜੀ ਹਨ ਗੁਰੂ ਜੀ ਦੀ ਸ਼ੋਭਾ ਸਾਰੇ ਨਗਰ ਤੇ ਕਰਦੇ ਹਨ। ਨਿਜ ਸਿੱਖਣ ਪਰ ਕਰਨਾ ਠਾਨ। ਤੇ ਆਪਣੇ ਸਿੱਖਾਂ ਤੇ ਇਹੋ ਜਿਹੇ ਗੁਰੂ ਜੀ ਹਨ ਜੋ ਕਿਰਪਾ ਧਾਰਨ ਕਰਦੇ ਹਨ। ਇਤ ਸ੍ਰੀ ਅਰਜਨ ਰਚਿਤ ਗ੍ਰੰਥ ਨਿਤ। ਤੇ ਇਸ ਪ੍ਰਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਿਤਾ ਪ੍ਰਤੀ ਇਸ ਪਵਿੱਤਰ ਗ੍ਰੰਥ ਨੂੰ ਰਚ ਰਹੇ ਹਨ। ਲਿਖਤ ਜਾਤ ਗੁਰਦਾਸ ਸੁਜਾਨ। ਤੇ ਲਿਖਵਾ ਰਹੇ ਹਨ ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਿਖਵਾ ਰਹੇ ਹਨ। ਭਾਈ ਗੁਰਦਾਸ ਜੀ ਨਿਤਾ ਪ੍ਰਤੀ ਇਸ ਬਾਣੀ ਨੂੰ ਲਿਖ ਰਹੇ ਹਨ। ਰਾਗ ਬਸੰਤ ਬਣਾਈ ਸ਼ਬਦ ਸਭ। ਤੇ ਰਾਗ ਬਸੰਤ ਦੇ ਸਾਰੇ ਸ਼ਬਦਾਂ ਨੂੰ ਸ਼ੋਭਨੀਤ ਕਰਕੇ ਬਣਾਉਣਾ ਕੀਤਾ ਹੈ। ਲਗੇ ਵਾਰ ਕਰ ਬੇਸੁਖ ਦਾਨ। ਤੇ ਉਸ ਸਮੇਂ ਵਾਰ ਗੁਰੂ ਸਾਹਿਬ ਜੀ ਬਸੰਤੀ ਵਾਰ ਰਚਨ ਲੱਦੇ ਹਨ ਭਾਵ ਬਸੰਤੀ ਵਾਰ ਲਿਖਵਾਉਣ ਲੱਦੇ ਹਨ। ਪੌੜੀ ਤੀਨ ਉਚਾਰਨ ਕੀਨੀ। ਜਿਸ ਬਸੰਤੀ ਵਾਰ ਦੀ 3 ਪੌੜੀਆਂ ਗੁਰੂ ਜੀ ਨੇ ਉਚਾਰਣਾ ਕੀਤੀਆਂ ਹਨ। ਸੂਪਕਾਰ ਤਬ ਹੂੰ ਚਲ ਆਏ। ਜਦੋਂ ਲਿਖਵਾਉਣ ਲੱਦੇ ਹਨ ਉਸ ਸਮੇਂ ਗੁਰੂ ਧਰ ਦਾ ਲੰਦਵੀ ਸਿੰਧ ਗੁਰੂ ਜੀ ਦੇ ਕੋਲ ਚੱਲ ਤੇ ਆਉਣਾ ਕੀਤਾ ਹੈ। ਪ੍ਰਭ ਜੀ ਭੋਜਨ ਅਬ ਤਿਆਰ ਹੈ ਰਾਵਰ। ਗੁਰੂ ਸਾਹਿਬ ਜੀ ਹੁਣ ਜਿਹੜਾ ਭੋਜਨ ਤਿਆਰ ਹੋ ਜਾਣਾ ਕੀਤਾ ਹੈ। ਕੀ ਜਿਮ ਹੋਏ ਰਜਾਏ। ਜਿਸ ਤਰ੍ਹਾਂ ਆਪ ਜੀ ਦੀ ਰਜਾ ਹੋਣਾ ਤਵੇ ਆਪ ਜੀ ਚਲਣਾ ਤਵੋ। ਹਿਤ ਆਹਾਰ ਕੇ ਆਦਰ ਕਰਬੇ। ਤੇ ਗੁਰੂ ਸਾਹਿਬ ਜੀ ਭੋਜਨ ਦਾ ਸਤਿਕਾਰ ਕਰਦਿਆਂ ਹੋਇਆਂ ਸ੍ਰੀ ਗੁਰ ਹਟੇ ਨਾ ਬੋਹਰ ਬਣਾਏ। ਗੁਰੂ ਸਾਹਿਬ ਜੀ ਉਸ ਅਸਥਾਨ ਤੋਂ ਹਟਣਾ ਕੀਤੇ ਹਨ ਭਾਵ ਪੋਤੇ ਸਾਹਿਬ ਨੂੰ ਸੰਤੋਖਿਆ ਹੈ
ਤੇ ਰਸੋਈਏ ਸਿੰਘ ਦੇ ਨਾਲ ਚਰਨਾ ਕੀਤੇ ਹਨ। ਅਜਿਉ ਹਨਾਈ ਤ੍ਰਿਪਤ ਤਬ ਹੈ ਕਰ ਤੇ ਗੁਰੂ ਜੀ ਭੋਜਨ ਛਕ ਤੇ ਤ੍ਰਿਪਤ ਹੋਏ ਹਨ। ਨਿਜ ਸੰਗਤ ਮਹਿ ਇਹੋ ਬਤਾਈ ਤੇ ਸੰਗਤ ਦੇ ਵਿੱਚ ਜਿਹੜੀ ਸਾਥੀ ਸੁਣਾਉਣਾ ਕੀਤੀ, ਇਹ ਸਾਥੀ ਸਾਰਿਆਂ ਦੀ ਪ੍ਰਗਟ ਹੈ। ਜਿਤਨੀ ਰਹੀ ਨਹਿ ਬਹੁਰ ਬਣਾਈ ਤੇ ਜਿਤਨੀ ਤੇ ਦੁਰਮਤ ਪਿਆਇਓ 3 ਪੌੜੀਆਂ ਰਚ ਦੇਣਾ ਕੀਤੀਆਂ ਹਨ। ਤੇ ਇਸ ਤੋਂ ਉਪਰੰਤ ਜਿਹੜੀ ਅਗਲੀਆਂ ਪੌੜੀਆਂ ਨੇ ਨਹੀਂ ਰਚਨਾ ਕੀਤੀਆਂ, ਪਾ 3 ਪੌੜੀਆਂ ਤੇ ਗੁਰੂ ਜੀ ਨੇ ਸਮਾਪਤੀ ਕਰ ਦਿੱਤੀ ਹੈ। ਅਬਰ ਖਿਆਲ ਮਹਿਗੇ ਬਿਰਮਾਈ ਤੇ ਫਿਰ ਗੁਰੂ ਜੀ ਹੋਰ ਖਿਆਲਾਂ ਦੇ ਵਿੱਚ ਭਾਵ ਸੰਸਾਰ ਦੇ ਭਲੇ ਦੇ ਵਾਸਤੇ ਹੋਰ ਯਤਨ ਕਰਨ ਲੱਗੇ ਹਨ ਤੇ ਇਨ੍ਹਾਂ ਯਤਨਾਂ ਦੇ ਵਿੱਚ ਵਿਅਸਤ ਹੋ ਰਹੇ ਹਨ। ਸੱਤੇ ਅਰ ਬਲਵੰਡ ਕਥਾ ਕੋ ਤੇ ਸੱਤੇ ਅਤੇ ਬਲਵੰਡ ਜੀ ਦੀ ਕਥਾ ਨੂੰ ਕੇਤਿਕ ਸਿੱਖ ਕਹੇ ਇਸ ਭਾਏ ਭਾਈ ਤੇ ਸਿੱਖ ਇਸ ਤਵੀਤੇ ਦੇ ਨਾਲ ਵੀ ਵਰਣਨ ਕਰਦੇ ਹਨ। ਸ੍ਰੀ ਗੁਰ ਅਮਰ ਹਦੂਰ ਪਏ ਹੈ ਤੇ ਕਈ ਆਖਦੇ ਹਨ ਕਿ ਜਿਹੜੀ ਇਹ ਕਥਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਹੋਣਾ ਕੀਤੀ ਹੈ। ਤਿਨਹੁ ਨਿਕਾਸੇ ਪੁਨਹੁ ਮਿਲਾਏ ਤੇ ਉਹਨਾਂ ਨੇ ਭਾਈ ਸੱਤਾ ਜੀ ਨੂੰ ਭਾਈ ਬਲਵੰਡ ਜੀ ਨੂੰ ਕੱਢ ਦਿੱਤਾ ਸੀ, ਫਿਰ ਦੁਬਾਰਾ ਮਿਲਾਉਣਾ ਕੀਤਾ। ਜਦੋਂ ਇੱਕ ਵਾਰ ਕੱਢ ਦੇਣਾ ਕੀਤਾ ਤੇ ਫਿਰ ਦੁਬਾਰਾ ਬਖਸ਼ਾਉਣਾ ਕੀਤਾ ਭਾਈ ਲੱਦਾ ਜੀ ਨੇ, ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦੁਬਾਰਾ ਮਿਲਾਇਆ ਹੈ। ਸੋ ਮਿਥਿਆ ਇਮ ਲਖੀ ਜਾਤ ਹੈ ਤਵੀ ਭਾਈ ਸੰਤੋਖ ਸਿੰਘ ਜੀ ਆਖਦੇ ਨੇ ਜਿਹੜੀ ਉਹ ਸਾਥੀ ਹੈ ਉਹ ਝੂਠੀ ਜਾਪਦੀ ਹੈ, ਮਿਥਿਆ ਨਾਮ ਵਿਅਰਥ ਜਾਪਦੀ ਹੈ, ਕਿਉਂਕਿ ਇਹ ਗੱਲ ਜਿਹੜੀ ਅਗਲਿਆਂ ਪ੍ਰਤੀ ਦੱਸਦੇ ਹਨ। ਨੀਕੇ ਨਿਰਣੈ ਕੀਨ ਬਣਾਏ ਕਿਉਂਕਿ ਚੰਦੇ ਤਵੀਤੇ ਦੇ ਨਾਲ ਜਿਹੜੀ ਇਹ ਗੱਲ ਹੈ ਇਹ ਅਸੀਂ ਦੱਸਣਾ ਕੀਤੀ ਹੈ। ਇਸ ਪੰਕਤੀ ਦੇ ਹੇਠਾਂ ਵੀਰ ਸਿੰਘ ਜੀ ਕਵਿਤ ਟੂਤ ਦਿੰਦੇ ਹਨ ਕਿ ਮਹਿਮਾ ਪ੍ਰਤਾਪ ਜਿਹੜਾ ਗ੍ਰੰਥ ਹੈ ਉਸ ਦੇ ਵਿੱਚ ਵੀ ਜਿਹੜੀ ਇਹ ਸਾਥੀ ਹੈ ਇਹ ਆਉਣਾ ਕੀਤੀ ਹੈ, ਉੱਥੇ ਵੀ ਉਹਨਾਂ ਨੇ ਟੂਤ ਦਿੱਤੀ ਹੈ ਕਿ ਜੇ ਦੁਰਮਤ